ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਮਿੰਟੂ ਸਤਿ ਸ਼੍ਰੀ ਜੀ ਅਕਾਲ ਜੀ, ਸਵਾਗਤ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਜਿਹੜਾ ਉਹ ਮੰਗਲਵਾਰ ਹੈ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਸਾਲ 2023 ਦੀ 12 ਦਸੰਬਰ ਦਾ ਪ੍ਰੋਗਰਾਮ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਵਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਹੈ ਤਾਂ ਪਾਲਿਸੀ ਦੇ ਲਈ ਅੱਜ ਹੀ ਕਾਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਰਨੇਲਾ ਦੀ, ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕਾਂਗਰਸ ਪ੍ਰਧਾਨ ਤੋਂ। ਪੰਜਾਬ ਕਾਂਗਰਸ ਪ੍ਰਧਾਨ ਤੋਂ ਰਾਜਾ ਵੜਿੰਗ ਕਹਿ ਰਹੇ ਨੇ ਕਿ ਬਲਕੌਰ ਸਿੰਘ ਹਾਂ ਕਰਨ ਅਸੀਂ ਚੋਣ ਲੜਾਵਾਂਗੇ ਜੀ। ਜੀ ਬਿਲਕੁਲ, ਉਹਨਾਂ ਨੇ ਅੱਜ ਇੱਕ ਦੋ ਗੱਲਾਂ ਕਹੀਆਂ ਨੇ ਇਲੈਕਸ਼ਨਾਂ ਦੇ ਸੰਬੰਧ ਦੇ ਵਿੱਚ। ਇੱਕ ਤੇ ਗੱਲ ਇਹ ਆਖੀ ਆ ਕਿ ਸਾਨੂੰ 13 ਦੀਆਂ 13 ਸੀਟਾਂ ਲੜਨ ਦਾ ਹੁਕਮ ਹੋਇਆ ਜੀ। ਮਤਲਬ ਕਿ ਹਾਈ ਕਮਾਨ ਨੇ ਤਿਆਰੀ ਕੀਤੀ ਆ ਕਿ ਬਈ ਤੁਸੀਂ ਇਲੈਕਸ਼ਨ ਆਪ ਲੜਨਾ ਹੈ ਤੇ ਉਹਦੇ ਵਾਸਤੇ ਜਿੱਦਾਂ ਆਪਾਂ ਦੇਖਦੇ ਹਾਂ ਪੋਲਿਟਿਕਸ ਦੇ ਵਿੱਚ ਕਿ ਜਾਤ ਸਮੀਕਰਨ, ਜਾਤੀ ਸਮੀਕਰਨ, ਕਿ ਉਸ ਹਿਸਾਬ ਕਿਤਾਬ ਦੇ ਨਾਲ ਤੁਸੀਂ ਬੰਦੇ ਤਿਆਰ ਕਰੋ। ਹੁਣ ਇਹਦਾ ਸੰਕੇਤ ਕੀ ਆ? ਇਹਦਾ ਸੰਕੇਤ ਤੇ ਇਹੋ ਆ ਪ੍ਰਵੀਨ ਜੀ ਕਿ ਇਹਨਾਂ ਦਾ ਸੀਟ ਸ਼ੇਅਰਿੰਗ ਵਾਲਾ ਫਾਰਮੂਲਾ ਪੰਜਾਬ ਦੇ ਵਿੱਚ ਤੇ ਫਿੱਟ ਨਹੀਂ ਬੈਠਦਾ ਜਾਪਦਾ। ਦੂਜੀ ਚੀਜ਼ ਇਹ ਗੱਲ ਕਹੀ ਆ ਕਿ ਜੇਕਰ ਬਲਕੌਰ ਸਿੰਘ ਸਿੱਧੂ ਤਿਆਰ ਹੋ ਜਾਂਦੇ ਆ, ਮਤਲਬ ਕਿ ਅੱਗੇ ਇਲੈਕਸ਼ਨ ਲੜਿਆ ਸੀਗਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ, ਕਿ ਉਸ ਤੋਂ ਬਾਅਦ ਹੁਣ ਜੇਕਰ ਬਲਕੌਰ ਸਿੰਘ ਸਿੱਧੂ ਹਾਂ ਕਰਦੇ ਆ ਤੇ ਅਸੀਂ ਢੋਲ ਨਗਾਰੇ ਵਜਾ ਕੇ ਉਹਨਾਂ ਨੂੰ ਲਿਆਵਾਂਗੇ, ਮਤਲਬ ਕਿ ਅਸੀਂ ਟਿਕਟ ਦੇਣ ਵਾਸਤੇ ਤਿਆਰ ਆ। ਵੈਸੇ ਇਹ ਤਿਆਰੀ ਪਹਿਲਾਂ ਵੀ ਚੱਲਦੀ ਆ, ਇੱਕ ਦੋ ਪੇਸ਼ਕਸ਼ਾਂ ਅੱਗੇ ਵੀ ਹੋਈਆਂ। ਲੱਖਾ ਸਿਧਾਣਾ ਵੈਸੇ ਬਠਿੰਡਾ ਤੋਂ ਚੋਣ ਲੜਨ ਦਾ ਇਛੁਕ ਹੈ ਜੀ, ਪਰ ਉਹਦਾ ਵੀ ਕਹਿਣਾ ਸੀਗਾ ਕਿ ਹੁਣ ਇਹ ਗੱਲਾਂ ਵੈਸੇ ਔਨ ਦਾ ਰਿਕਾਰਡ ਭਾਵੇਂ ਕੋਈ ਕਵੇ ਨਾ ਕਵੇ, ਪਰ ਉਹਦਾ ਮੰਨਣਾ ਹੈ ਕਿ ਜੇ ਬਲਕੌਰ ਸਿੰਘ ਸਿੱਧੂ ਇੱਥੋਂ ਇਲੈਕਸ਼ਨ ਲੜਦਾ ਤੇ ਮੈਂ ਫਿਰ ਸੰਗਰੂਰ ਚਲਾ ਜਾਊਂਗਾ। ਇਹ ਸਾਫ਼ ਹੈ। ਇਹ ਗੱਲਾਂ ਅੱਗੇ ਹੋਈਆਂ ਨੇ ਕੁਝ ਸਮਾਂ ਪਹਿਲਾਂ, ਮਤਲਬ ਕਿ ਇਸ ਤਰ੍ਹਾਂ ਇੱਕ ਬਣਦਾ ਪਿਆ ਮਾਹੌਲ। ਹੁਣ ਤਿਆਰੀਆਂ ਤੇ ਵੈਸੇ ਆਲਮੋਸਟ ਕਹਿ ਲਓ ਕਿ ਸ਼ੁਰੂ ਹੋ ਚੁੱਕੀਆਂ। ਤਾਂ ਹੁਣ ਇਹ ਵੇਖਣ ਵਾਲਾ ਹੋਏਗਾ ਮਾਮਲਾ ਕਿ ਕੀ ਬਲਕੌਰ ਸਿੰਘ ਸਿੱਧੂ ਤਿਆਰ ਹੁੰਦੇ ਨੇ ਕਿ ਨਹੀਂ। ਕਾਂਗਰਸ ਤਾਂ ਤਿਆਰ ਹੈ ਤੇ ਸੀਟ ਤਾਂ ਫਿਰ ਬਠਿੰਡਾ ਹੀ ਬਣੇਗੀ ਨਾ। ਜੇ ਆਪਾਂ ਦੇਖੀਏ ਜਾਂ ਸੰਗਰੂਰ ਹੈ ਜਾਂ ਬਠਿੰਡਾ, ਹੋਰ ਲਾਗੇ ਕੋਈ ਸੀਟ ਤੇ ਹੈ ਨਹੀਂ ਗੀ, ਤਾਂ ਜ਼ਿਆਦਾ ਤਾਂ ਬਠਿੰਡਾ ਹੀ ਬਣਦਾ। ਚਾਂਸ ਤਾਂ ਬਠਿੰਡਾ ਬਣਦਾ ਵੀ ਜਿੱਥੋਂ ਰਾਜਾ ਵੜਿੰਗ ਖੁਦ ਇਲੈਕਸ਼ਨ ਲੜ ਚੁੱਕੇ ਆ ਲੋਕ ਸਭਾ ਦਾ। ਤਾਂ ਹੋ ਸਕਦਾ ਕਿ ਉਹ ਹੀ ਕਹਿੰਦੇ ਹੋਣ ਕਿ ਵੀ ਇੱਥੋਂ ਹੀ ਲੜ ਲੈਣ। ਹੁਣ ਚਲੋ ਉਹ ਤੇ ਬਾਅਦ ਦੀਆਂ ਗੱਲਾਂ, ਪਰ ਸਾਰਾ ਦਾਰੋਮਦਾਰ ਤੇ ਹੁਣ ਬਲਕੌਰ ਸਿੰਘ ਸਿੱਧੂ ਤੇ ਆ ਨਾ ਕਿ ਕੀ ਉਹ ਇਲੈਕਸ਼ਨ ਦੇ ਵਿੱਚ ਜਾਂਦੇ ਨੇ, ਕਿ ਉਹਨਾਂ ਦੇ ਸਮਰਥਕ ਸਾਰੇ ਸਹਿਮਤੀ ਜਤਾਉਣਗੇ। ਕਿਉਂਕਿ ਆਪਾਂ ਅਕਸਰ ਵੇਖਦੇ ਹਾਂ ਕਿ ਜਦੋਂ ਕਿਸੇ ਨਾਲ ਹਮਦਰਦੀ ਜੁੜੀ ਹੁੰਦੀ ਆ, ਕਿਸੇ ਦੇ ਨਾਲ ਜਜ਼ਬਾਤ ਜੁੜੇ ਹੁੰਦੇ ਨੇ ਇੱਕ ਬਹੁਤ ਵੱਡੇ ਵਰਗ ਦੇ, ਤਾਂ ਫਿਰ ਜਦੋਂ ਕਿਸੇ ਇੱਕ ਧਿਰ ਵੱਲ ਜਾਇਆ ਜਾਂਦਾ ਹੈ ਤਾਂ ਕੁਛ ਮਤਲਬ ਕਿ ਉਹਦੇ ਚੋਂ ਫਿਰ ਨਾਰਾਜ਼ ਵੀ ਹੁੰਦੇ ਆ। ਇਸ ਗੱਲ ਦਾ ਵੀ ਧਿਆਨ ਰੱਖਣਾ ਪਊਗਾ। ਤੇ ਫਿਰ ਇਹ ਵੀ ਧਿਆਨ ਰੱਖਣਾ ਪਊਗਾ ਕਿ ਸਿੱਧੂ ਮੂਸੇਵਾਲਾ ਇਲੈਕਸ਼ਨ ਹਾਰ ਗਿਆ ਸੀਗਾ। ਤਾਂ ਇਹ ਕਾਫੀ ਕਹਿ ਲਓ ਕਿ ਉਹਨਾਂ ਵਾਸਤੇ ਵੀ ਉਲਝਣ ਵਾਲੀ ਗੱਲ ਆ। ਕਾਂਗਰਸ ਨੇ ਤਾਂ ਸਿੱਧਾ ਸਪਾਟ ਕਹਿ ਦਿੱਤਾ ਕਿ ਹਾਂ ਭਾਈ ਠੀਕ ਆ, ਉਹ ਹਾਂ ਕਰ ਦੇਣ, ਸਾਨੂੰ ਕੋਈ ਦਿੱਕਤ, ਸਾਨੂੰ ਕੋਈ ਪਰੇਸ਼ਾਨੀ ਨਹੀਂ। ਤਾਂ ਦੂਸਰੇ ਪਾਸੇ ਇੱਕ ਵੱਡੀ ਗੱਲ ਰਾਜਾ ਵੜਿੰਗ ਨੇ ਇਹ ਵੀ ਕਹਿ ਦਿੱਤੀ ਕਿ ਸਾਨੂੰ ਤੇ ਉਤੋਂ ਹਰੀ ਝੰਡੀ ਹੋਈ ਆ ਕਿ 13 ਦੀਆਂ 13 ਲੜਨੀਆਂ। ਤਾਂ ਉਧਰੋਂ ਫਿਰ ਜੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੇਖੀਏ, ਉਹਨਾਂ ਦੇ ਬੁਲਾਰੇ ਤੇ ਪੱਟ ਤੇ ਥਾਪੀ ਮਾਰ ਕੇ ਕਹਿੰਦੇ ਆ ਕਿ ਜੇ ਸਾਡਾ ਇੱਥੇ ਅਲਾਇੰਸ ਹੋ ਗਿਆ, ਅਸੀਂ ਰਲ ਕੇ ਲੜੇ,
ਤੇ ਸਾਨੂੰ ਤੁਸੀਂ ਭਈ ਉੱਤੇ ਚੈਨਲ ਤੇ ਸੱਦ ਕੇ ਤੇ ਮਾਫੀ ਮੰਗਾ ਲਿਓ। ਤਾਂ ਇਹ ਹੁਣ ਆਪਣੇ ਆਪ 'ਚ ਕਹਿ ਲਓ ਕਿ ਬੜੀ ਦੁਚਿੱਤੀ ਜਿਹੀ ਵਾਲੀ ਗੱਲ ਬਣੀ ਪਈ ਆ ਕਿ ਕਿਸ ਤਰ੍ਹਾਂ ਦਾ ਸੀਟ ਸ਼ੇਅਰਿੰਗ ਵਾਲਾ ਫਾਰਮੂਲਾ ਜਿਹੜਾ ਉਹ ਨਿਕਲੇਗਾ। ਬਾਕੀ ਇੱਕ ਖਬਰ ਹੋਰ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਨਾਲ ਜੁੜੀ ਹੈ, ਜਿਹੜੀ ਵੱਡੀ ਖਬਰ ਆ, ਦੇਰ ਸ਼ਾਮ ਆਈ ਆ। ਉਹ ਇਹ ਆ ਕਿ ਮਾਨਸਾ ਜੇਲ੍ਹ ਦੇ ਵਿੱਚ ਮਾਨਸਾ ਕੋਰਟ ਦੇ ਵਿੱਚ ਕੀ ਹੋ ਗਿਆ, ਮਾਨਸਾ ਕੋਰਟ ਦੇ ਵਿੱਚ ਪਟੀਸ਼ਨ ਪਾਈ ਆ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਦੀ ਵੀ ਚਰਚਾ ਹੈ ਕਿ ਉਸਨੇ ਵੀ ਅਰਜੀ ਦਾਇਰ ਕਰ ਦਿੱਤੀ ਹੈ। ਉਹਨਾਂ ਨੇ ਜਾ ਕੇ ਇੱਕ ਵਿਰੋਧਾਭਾਸ ਵਾਲਾ ਮਾਮਲਾ ਖੜਾ ਕੀਤਾ ਹੈ ਕਿ ਭਾਈ ਅਸੀਂ ਨਹੀਂ ਮਾਰਿਆ ਸਿੱਧੂ ਮੂਸੇਵਾਲੇ ਨੂੰ। ਸੋ ਜਿਹੜੀ ਜਾਂਚ ਪੜਤਾਲ ਮੁਕੰਮਲ ਹੋਈ ਆ, ਜੋ ਪੁਲਿਸ ਦੇ ਚਾਰਜ ਸ਼ੀਟ ਦੇ ਵਿੱਚ ਇਹਨਾਂ ਨੇ ਤੱਥ ਪੇਸ਼ ਕੀਤੇ ਆ, ਉਹਨਾਂ ਦੀ ਘੋਖ ਪੜਤਾਲ ਕਰਨ ਉਪਰੰਤ ਉਹਨਾਂ ਦੇ ਵਕੀਲ ਵੱਲੋਂ ਇੱਕ ਪਟੀਸ਼ਨ ਫਾਈਲ ਕੀਤੀ ਗਈ। ਉਹਨਾਂ ਸ਼ਬਦ ਮੈਂ ਤਾਂ ਇਸਤੇਮਾਲ ਕਰ ਰਿਹਾ ਕਿਉਂਕਿ ਚਰਚਾ ਲਾਰੈਂਸ ਦਾ ਵੀ ਆ। ਜੀ ਜੀ, ਇਹ ਸ਼ਬਦ ਮੈਂ ਤਾਂ ਇਸਤੇਮਾਲ ਕਰ ਰਿਹਾ ਕਿ ਇਹ ਹਾਲਾਂਕਿ ਲਾਰੈਂਸ ਬਾਰੇ ਪੁਸ਼ਟੀ ਨਹੀਂ ਹੈ, ਪਰ ਜੱਗੂ ਭਗਵਾਨਪੁਰੀਆ ਦੀ ਤੇ ਪੁਸ਼ਟੀ ਹੋ ਗਈ ਆ ਕਿ ਉਸਨੇ ਪਟੀਸ਼ਨ ਫਾਈਲ ਕੀਤੀ ਆ। ਤਾਂ ਇਹ ਵੀ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਬੜਾ ਹੁਣ ਵੱਡਾ ਮਾਮਲਾ ਬਣ ਜਾਏਗਾ, ਕਿਉਂਕਿ ਪੰਜਾਬ ਸਰਕਾਰ ਨੂੰ ਜਾ ਕੇ ਜਵਾਬ ਦੇਣਾ ਪਏਗਾ ਨਾ। ਪੰਜਾਬ ਸਰਕਾਰ ਉੱਥੇ ਜਵਾਬ ਦੇਵੇਗੀ ਜਦੋਂ ਹੁਣ ਪਟੀਸ਼ਨ ਦਾ ਉੱਥੇ ਨਿਬੇੜਾ ਹੋਣਾ, ਤਾਂ ਫਿਰ ਜਵਾਬ ਇਹਨਾਂ ਨੂੰ ਦੇਣਾ ਪਏਗਾ। ਕੀ ਜਵਾਬ ਦਿੰਦੇ ਆ ਇਹ ਵੀ ਹੁਣ ਵੇਖਣ ਵਾਲੀ ਗੱਲ ਹੋਏਗੀ, ਕਿਉਂਕਿ ਜੱਗੂ ਭਗਵਾਨਪੁਰੀਏ ਨੇ ਮੰਗ ਕੀਤੀ ਆ ਕਿ ਮੈਨੂੰ ਕੇਸ ਚੋਂ ਡਿਸਚਾਰਜ ਕਰ ਦਿਓ ਕਿਉਂਕਿ ਮੇਰੇ ਖਿਲਾਫ ਸਬੂਤ ਹੀ ਨਹੀਂਗਾ। ਠੀਕ ਹੈ ਜੀ ਜੀ। ਮਿੰਟ ਜੀ, ਅਗਲੀ ਖਬਰ ਦੇ ਵੱਲ ਆਪਾਂ ਵਧੀਏ ਤੇ ਗੱਲ ਕਰੀਏ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਨੇ ਕਿਰਨ ਖੇਰ, ਉਹਨਾਂ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲੱਗਿਆ ਜੀ। ਦੇਖੋ ਬੀਬੀ ਕਿਰਨ ਖੇਰ ਤੇ ਅੱਜ ਕੱਲ ਨਾ ਪਤਾ ਨਹੀਂ ਉਹਨੂੰ ਕੀ ਹੋਇਆ, ਬਿਮਾਰੀ ਤੋਂ ਵੀ ਉਭਰੀ ਆ। ਇਹ ਤੇ ਵਾਹਿਆਤੀ ਬੋਲ ਪੈਂਦੀ ਆ ਕਈ ਵਾਰ। ਇੱਕ ਵਾਰੀ ਆ ਸਟੇਜ ਤੇ ਉਹ ਕਹਿੰਦੀ ਸੀ ਕਿ ਜੇ ਵੋਟਾਂ ਘਟ ਗਈਆਂ ਤੇ ਹਿਸਾਬ ਲਾ ਲਿਓ ਆਪਦਾ, ਜੁੱਤੀ ਲਾਉਣ ਤੱਕ ਜਾਂਦੀ ਆ। ਤੇ ਚੰਡੀਗੜ੍ਹ ਬਾਰੇ ਵੀ ਬੋਲਿਆ ਸੀ, ਚੰਡੀਗੜ੍ਹੀਆਂ ਨੂੰ ਚੰਗਾ ਸ਼ੀਸ਼ਾ ਵਿਖਾਇਆ ਸੀ ਉਹਨੇ ਕਿ ਮੇਰਾ ਸ਼ਹਿਰ ਨਹੀਂ ਹੈ। ਮਤਲਬ ਕਿ ਪਤਾ ਨਹੀਂ ਕਿਸ ਤਰ੍ਹਾਂ ਦਾ ਉਹਦਾ ਵਿਹਾਰ ਹੈ ਬੀਬੀ ਦਾ। ਤੁਸੀਂ ਇੱਕ ਵਾਰੀ ਵੇਖੀ ਸੀ ਵੀਡੀਓ ਵਾਇਰਲ ਹੋਈ ਸੀ ਜੀ, ਕੀ ਹਰਕਤਾਂ ਭਾਈ ਕਰਦੀ ਸੀਗੀ ਸਦਨ ਦੇ ਵਿੱਚ ਬੈਠੀ। ਚੰਡੀਗੜ੍ਹੀਏ ਬੜੇ ਪੜ੍ਹੇ ਲਿਖੇ ਨੇ, ਪਤਾ ਨਹੀਂ ਇਸ ਬੀਬੀ ਦੇ ਵਿੱਚ ਉਹਨਾਂ ਨੂੰ ਕੀ ਖਾਸੀਅਤ ਨਜ਼ਰ ਆਈ ਆ ਕਿ ਦੂਰੀ ਵਾਰ ਫੇਰ ਜਿਤਾ ਦਿੱਤੀ ਆ। ਹੁਣ ਇਹ ਮਾਮਲਾ ਕੀ ਆ, ਮਾਮਲਾ ਇੱਕ ਬ੍ਰੋਕਰ ਦੇ ਨਾਲ ਜੁੜਿਆ ਹੈ। ਉਹ ਕੀ ਆ ਕਿ ਇਨਵੈਸਟਮੈਂਟ ਕਰਵਾਉਂਦਾ ਸੀਗਾ। ਉਹ ਕਹਿੰਦਾ ਕਿ ਕਿਰਨ ਖੇਰ ਦੀ ਇਨਵੈਸਟਮੈਂਟ ਮੇਰੇ ਤੋਂ ਅੱਗੇ ਵੀ ਹੁੰਦੀ ਸੀਗੀ। ਹੁਣ ਗੱਲ ਸੁਣਨ ਵਾਲੀ ਆ। ਤੇ ਅਗਸਤ 'ਚ ਇਹਨੇ 8 ਕਰੋੜ ਰੁਪਈਆ ਮੈਨੂੰ ਦਿੱਤਾ ਇਨਵੈਸਟਮੈਂਟ ਕਰਨ ਵਾਸਤੇ ਕਿ ਆ ਬਈ ਚੱਕ ਤੇ ਇਹ ਇਨਵੈਸਟਮੈਂਟ ਜਿਹੜੀ ਆ ਉਹ ਕਰ ਦੇਵੀਂ। ਕਹਿੰਦਾ ਕਿ ਬਾਜ਼ਾਰ ਮੰਦਾ ਪੈ ਗਿਆ, ਇਹਨੇ ਪੈਸਾ ਉਠਾ ਮੰਗ ਲਿਆ, ਮੈਂ 2 ਕਰੋੜ ਰੁਪਈਆ ਵਾਪਸ ਵੀ ਕਰ ਦਿੱਤਾ। ਇਹ ਬਾਕੀ ਪੈਸਾ ਲੈਣਾ ਚਾਹੁੰਦੇ ਸੀ, ਮੈਨੂੰ ਬੁਲਾ ਲਿਆ ਤੇ ਆਪਦੀ ਰਿਹਾਇਸ਼ ਤੇ ਉੱਥੇ ਸੱਦ ਕੇ ਘੜੀ ਤੋਂ ਲੈ ਕੇ ਬਟੂਆ ਸਾਰਾ ਕੁਝ ਖੋਲਿਆ ਮੇਰਾ। ਇਹੀ ਨਹੀਂ, ਫਿਰ ਮੁੜ ਕੇ ਘਰੋਂ ਲੈਪਟਾਪ ਮੰਗਵਾ ਕੇ, ਚੈੱਕਬੁੱਕ ਮੰਗਵਾ ਕੇ ਤੇ ਮੇਰੇ ਤੋਂ ਇੱਕ ਤੇ 7 ਕਰੋੜ 44 ਲੱਖ ਦਾ, ਇੱਕ 5 ਕਰੋੜ 56 ਲੱਖ ਦਾ ਇਹਨੇ ਚੈੱਕ ਵੀ ਪੋਸਟ ਡੇਟਡ ਚੈੱਕ ਜਿਸ ਨੂੰ ਆਪਾਂ ਆਨੇ ਆ ਉਹ ਸਾਈਨ ਕਰਵਾ ਲਿਆ। ਤੇ ਨਾਲ ਕਿਹਾ ਕਿ ਇਹ ਜਿਹੜੇ ਹੁਣ ਤੂੰ ਦੋਹਰੇ ਪੈਸੇ ਸਾਨੂੰ ਦੇਣੇ, ਦੁੱਗਣੇ ਪੈਸੇ ਦੇਣੇ ਆ, ਨਾ ਦਿੱਤੇ ਤੇ ਫਿਰ ਆਪਦਾ ਹਿਸਾਬ ਕਿਤਾਬ ਲਾ ਲਓ। ਉਹ ਬੰਦਾ ਗਿਆ ਚਲਾ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਸਭ ਤੋਂ ਪਹਿਲਾਂ ਤੇ 1 ਹਫ਼ਤੇ ਦੀ ਉਸ ਟੱਬਰ ਨੂੰ ਸਿਕਿਉਰਿਟੀ ਦਿੱਤੀ ਆ, ਕਿਉਂਕਿ ਉਹਨੇ ਆਖਿਆ ਮੈਨੂੰ ਤੇ ਜਾਨ ਮਾਲ ਦਾ ਖਤਰਾ। ਹਾਲਾਂਕਿ ਹਫ਼ਤੇ ਵਾਸਤੇ ਹੀ ਆ ਸਿਕਿਉਰਿਟੀ। ਹੁਣ ਦੂਸਰੇ ਪਾਸੇ ਕੋਰਟ ਨੇ ਇਹ ਕਿਹਾ ਕਿ ਦੇਖੋ ਕੇਸ ਦੀ ਮੈਰਿਟ ਤੇ ਅਸੀਂ ਨਹੀਂ ਜਾਵਾਂਗੇ, ਮਤਲਬ ਕਿ ਕੇਸ ਤਾਂ ਹੁਣ ਚੰਡੀਗੜ੍ਹ ਪੁਲਿਸ ਨੇ ਦੇਖਣਾ ਹੈ। ਚੰਡੀਗੜ੍ਹ ਪੁਲਿਸ ਕਹਿੰਦੀ ਹੈ ਕਿ ਸਾਡੇ ਕੋਲ ਤਾਂ ਕੁਝ ਸ਼ਿਕਾਇਤ ਆਈ ਹੋਈ ਨਹੀਂ। ਪਰ ਹੁਣ ਕਮਾਲ ਦੀ ਗੱਲ ਹੈ ਕਿ ਜਿਸ ਬੰਦੇ ਦੇ ਨਾਲ ਹੋਈ ਆ ਉਹ ਜਾ ਕੇ ਹਾਈ ਕੋਰਟ 'ਚ ਪਿੱਟ ਰਿਹਾ। ਇਹ ਕਹਿੰਦੇ ਜੀ ਘਰ ਦੀ 4 ਦੀਵਾਰੀ ਦੇ ਅੰਦਰ ਜਿਹੜੀ ਘਟਨਾ ਹੋਈ ਹੈ, ਜੇ ਉਹਦੀ ਸ਼ਿਕਾਇਤ ਆਵੇਗੀ ਤੇ ਅਸੀਂ ਕਿਤੇ ਜਾ ਸਕਦੇ ਆ ਨਾ। ਹੁਣ ਮਾਮਲਾ ਬੜਾ ਪੇਚੀਦਾ ਹੋ ਗਿਆ। ਗੱਲ ਇਹ ਆ ਕਿ ਇਨਵੈਸਟੀਗੇਸ਼ਨ ਤੇ ਇਸ ਗੱਲ ਦੀ ਵੀ ਪਹਿਲਾਂ ਹੋਣੀ ਚਾਹੀਦੀ ਆ ਕਿ 8 ਕਰੋੜ ਰੁਪਈਆ ਜੇਕਰ ਦਿੱਤਾ ਹੈ ਕੋਈ ਬੰਦਾ ਜਾ ਕੇ ਹਾਈ ਕੋਰਟ ਦੇ ਵਿੱਚ, ਕਿਉਂਕਿ ਉੱਥੇ ਤੁਹਾਨੂੰ ਪਹਿਲਾਂ ਐਫੀਡੇਵਿਟ ਦੇਣਾ ਪਏਗਾ ਤਦ ਹੀ ਖਲੋਵੋਗੇ ਨਾ। ਜੇ ਉਹ ਬੰਦਾ ਦਾਅਵਾ ਕਰ ਰਿਹਾ ਕਿ 8 ਕਰੋੜ ਇਨਵੈਸਟਮੈਂਟ ਦਾ ਦਿੱਤਾ ਹੈ, ਇੱਕ ਮੈਂਬਰ ਪਾਰਲੀਮੈਂਟ ਨੇ ਜੇਕਰ ਪੈਸਾ ਆਪਦਾ 1 ਨੰਬਰ ਦਾ ਇਨਵੈਸਟ ਕਰਨਾ ਵੀ ਆ, ਉਹ ਤੇ ਤੁਹਾਡੇ ਫੋਨ 'ਚੋਂ ਵੀ ਹੋ ਜਾਂਦਾ ਅੱਜ ਕੱਲ।
ਫੋਨ ਦੇ ਵਿੱਚ ਆ ਤੁਹਾਡੇ ਕੋਲ ਇੱਥੇ ਇੰਡੀਆ 'ਚ ਹੈ ਫੋਨ, ਤੁਹਾਡਾ ਇੱਕ ਅਕਾਊਂਟ ਬਣ ਜਾਣਾ, ਸਟਾਕ ਮਾਰਕੀਟ ਦੇ ਵਿੱਚੋਂ ਜੋ ਮਰਜ਼ੀ ਖਰੀਦ ਲਓ, ਜੀ ਜਿੰਨੇ ਮਰਜ਼ੀ ਤੁਸੀਂ ਖਰੀਦ ਲਓ। ਜੇ ਇਨਵੈਸਟਮੈਂਟ ਚਲੋ ਸਾਦੋਂ ਜ਼ਿਆਦਾ ਉਹ ਕੁਝ ਕਰਨੀ ਹੈ ਤਾਂ ਤੁਸੀਂ ਕਿਸੇ ਥਰਡ ਪਰਸਨ ਨੂੰ ਕਿਉਂ ਕਹਿ ਰਹੇ ਹੋ ਕਿ ਜਾ ਕੇ ਲਾ? ਸਵਾਲ ਤੇ ਵੱਡਾ ਪੈਦਾ ਹੁੰਦਾ ਹੈ ਨਾ ਜੀ ਕਿ ਤੀਸਰੇ ਬੰਦੇ ਦੇ ਜ਼ਰੀਏ ਤੁਸੀਂ ਆਪਣੇ ਨਾਮ ਤੇ ਇਨਵੈਸਟਮੈਂਟ ਕਿਉਂ ਨਹੀਂ ਕਰਵਾ ਰਹੇ? ਇਹ ਆਪਣੇ ਹੱਥੀ ਤੁਸੀਂ ਇਨਵੈਸਟਮੈਂਟ ਕਿਉਂ ਨਹੀਂ ਕਰ ਰਹੇ? ਕਿਸੇ ਦੇ ਥਰੂ ਹੁਣ ਕਿਵੇਂ ਕੀ ਹਿਸਾਬ ਕਿਤਾਬ ਹੈ ਉਹ ਅਸਲੀ ਗੱਲ ਤੇ ਉਹ ਵੀ ਬੰਦਾ ਸ਼ਾਇਦ ਨਹੀਂ ਦੱਸ ਰਿਹਾ ਹੋਵੇਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬੜੀ ਗੁੰਝਲਦਾਰ ਗੱਲ ਹੈ। ਇੱਕ ਤੇ ਕਿ ਇਨਵੈਸਟਮੈਂਟ ਉਹ ਕਹਿੰਦਾ ਕਿ ਪਹਿਲਾਂ ਵੀ ਇਹਦੀ ਇਨਵੈਸਟਮੈਂਟ ਜਾਂਦੀ ਸੀ, ਇੰਨੀ ਇਨਵੈਸਟਮੈਂਟ ਕਿਉਂਕਿ ਮੈਂਬਰ ਪਾਰਲੀਮੈਂਟ ਤੋਂ ਤਾਂ ਆਪਣਾ ਕੰਮ ਤੇ ਬੀਬੀ ਦਾ ਹੈ ਨਹੀਂਗਾ, ਹੁਣ ਫਿਲਮ ਵਾਲਾ ਤਾਂ ਬੰਦ ਆ। ਆਪ ਬਿਮਾਰੀ ਤੋਂ ਮਸਾ ਉੱਠੀ ਆ। ਅਨੁਪਮ ਸਾਹਿਬ ਨੂੰ ਵੀ ਅੱਜ ਕੱਲ੍ਹ ਫਿਲਮਾਂ ਘੱਟ ਹੀ ਮਿਲਦੀਆਂ ਨੇ ਜੀ ਤਾਂ ਗੱਲ ਇਹ ਹੈ ਕਿ ਇੰਨਾ ਪੈਸਾ, ਚਲੋ ਪੈਸੇ ਦੀ ਤਾਂ ਵੈਸੇ ਉਹ ਵੱਡੀ ਗੱਲ ਨਹੀਂ ਹੈ, ਹੋਊਗਾ ਵੀ ਚਲੋ, ਪਰ ਇਹ ਪੈਸਾ ਇਨਵੈਸਟਮੈਂਟ ਵਾਸਤੇ ਲਗਾਤਾਰ ਮੈਂਬਰ ਪਾਰਲੀਮੈਂਟ ਕੱਢ ਰਹੀ ਆ। ਜੇ ਉਹਦਾ ਆਪਣਾ ਪੈਸਾ ਤੇ ਫਿਰ ਇਸ ਤਰ੍ਹਾਂ ਦਲਾਲਾਂ ਦੇ ਥਰੂ ਗਾਂ ਦੀ ਗਾਂ ਥਰਡ ਪਰਸਨ ਦੇ ਥਰੂ, ਤੇ ਉਹ ਵੀ ਬੰਦਾ ਕਹਿੰਦਾ ਕਿ ਗਾਂ ਦੀ ਗਾਂ ਮੈਨੂੰ ਮਿਲੇ ਆ, ਡਾਇਰੈਕਟਲੀ ਵੀ ਨਹੀਂ ਜਾਣਦਾ। ਤਾਂ ਇਹ ਕਾਫੀ ਗੁੰਝਲਦਾਰ ਮਾਮਲਾ। ਇਹਦੇ ਚ ਇੱਕ ਤਾਂ ਇਹ ਆ ਕਿ ਪੁੱਛਗਿੱਛ ਹੋਣੀ ਚਾਹੀਦੀ ਆ, ਬੀਬੀ ਕਿਰਨ ਖੇਰ ਤੋਂ ਸਾਰਾ ਚੈੱਕ ਕਰਨੇ ਚਾਹੀਦੇ ਕੈਮਰੇ ਵੈਮਰੇ ਕਿ ਇਹ ਬੰਦਾ ਵਾਕਿਆ ਇੱਥੇ ਆਇਆ ਸੀ, ਜੇ ਆਇਆ ਫਿਰ ਵੇਖਣਾ ਚਾਹੀਦਾ, ਘੋਖਣਾ ਚਾਹੀਦਾ ਕਿ ਕੀ ਉਸ ਬੰਦੇ ਦੇ ਨਾਲ ਕੋਈ ਜ਼ਿਆਦਤੀ ਤੇ ਨਹੀਂ ਹੋਈ। ਜੇ ਹੋਈ ਆ ਤੇ ਫਿਰ ਉਹਦੇ ਤੇ ਕੇਸ ਬਣਦਾ ਹੀ ਆ। ਜੀ ਜੀ ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਤਰਪਾਲ ਦੇ ਖਿਲਾਰੇ ਦੀ। ਸਰਕਾਰ ਦੀ ਤਰਪਾਲ ਦਾ ਕਹਿੰਦੇ ਖਿਲਾਰਾ ਪੈ ਗਿਆ, ਦੁੱਗਣੇ ਭਾਅ ਮਿਲੀ ਸਰਕਾਰ ਨੂੰ, ਕੋਈ ਟੈਂਡਰਾਂ ਦੇ ਵਿੱਚ ਘਪਲਾ ਹੋ ਗਿਆ। ਅੱਜ ਤਰਪਾਲ ਹੀ ਹੋਈ ਪਈ ਆ। ਤੁਹਾਨੂੰ ਪਤਾ ਹੈ ਨਾ, ਸੁਖਪਾਲ ਸਿੰਘ ਖਹਿਰਾ ਦੇ ਨਾਲ ਵੀ ਇਹ ਜੁੜੀ ਹੋਈ ਹੈ ਤਰਪਾਲ। ਜੀ ਜੀ ਇੱਕ ਤਰਪਾਲ ਚੋਰੀ ਦਾ ਮੁਕੱਦਮਾ ਅਕਾਲੀਆਂ ਨੇ ਉਹਦੇ ਤੇ ਵੀ ਪਾਤਾ ਸੀਗਾ। ਖੈਰ ਇਹ ਜਿਹੜਾ ਮਾਮਲਾ ਹੈ ਇਹ ਟੈਂਡਰਿੰਗ ਨੂੰ ਲੈ ਕੇ ਜੁੜਿਆ। ਤਾਂ ਸਵੇਰ ਦੀ ਅੱਜ ਇਹ ਖਬਰ ਚੱਲੀ ਹੈ, ਉਸ ਤੋਂ ਬਾਅਦ ਹੁਣ ਇਹ ਖਬਰਾਂ ਆ ਰਹੀਆਂ ਨੇ ਕਿ ਜਾਂਚ ਪੜਤਾਲ ਦੇ ਵਿੱਚ ਇਹ ਕੋਈ ਕੋਤਾਹੀ ਨਹੀਂ ਵਰਤਣਾ ਚਾਹੁੰਦੇ, ਕਿਉਂਕਿ ਦੇਖੋ ਗੱਲ ਬੜੀ ਸਾਫ਼ ਹੈ, ਸਪਸ਼ਟ ਆ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਟੈਂਡਰ ਦੇ ਵਿੱਚ ਘਪਲਾ ਹੋ ਰਿਹਾ ਸੀਗਾ, ਬੇਸ਼ੱਕ ਨਹੀਂ ਹੋਇਆ, ਚਲੋ ਇਹਨਾਂ ਦੀ ਖੁਸ਼ਕਿਸਮਤੀ ਕਹਿ ਲਓ ਕਿ ਚੰਗੀ ਗੱਲ ਕਹਿ ਲਓ ਕਿ ਉਹ ਨਹੀਂ ਹੋਇਆ, ਪਹਿਲਾਂ ਹੀ ਪਕੜ ਦੇ ਵਿੱਚ ਆ ਗਿਆ, ਰੌਲਾ ਪੈ ਗਿਆ। ਹਾਲਾਂਕਿ ਇਹਦੇ ਤੇ ਵੀ ਇੱਕ ਵਿਵਾਦ ਚੱਲ ਰਿਹਾ ਕਿ ਇੱਕ ਤੇ ਇਹ ਗੱਲ ਕਹੀ ਜਾ ਰਹੀ ਕਿ ਟੈਂਡਰ ਲਾਟ ਹੋ ਗਏ ਸੀਗੇ, ਦੂਜੀ ਚਰਚਾ ਇਹ ਹੈ ਕਿ ਇੱਕ ਫਰਮ ਤਰਪਾਲਾਂ ਦੀ ਸਪਲਾਈ ਲਈ ਯੋਗ ਪਾਈ ਗਈ ਸੀ। ਮਤਲਬ ਕਿ ਹਾਲੇ ਇਹ ਵਿੱਚ ਹੀ ਆ, ਸ਼ਸ਼ੋਪੰਜੀ ਆ ਕਿ ਕੀ ਅਲਾਟਮੈਂਟ ਹੋ ਗਈ ਸੀ ਟੈਂਡਰਾਂ ਦੀ ਜਾਂ ਸਿਰਫ ਉਹਨਾਂ ਨੂੰ ਐਲੀਜੀਬਲ ਪਾਇਆ ਗਿਆ, ਹਾਲੇ ਅਲਾਟਮੈਂਟ ਨਹੀਂ ਹੋਈ। ਹੁਣ ਇਹ ਛੱਡ ਕੇ ਆਪਾਂ ਗੱਲ ਕਰੀਏ ਤਾਂ 107 ਕਰੋੜ ਦੀਆਂ ਤਰਪਾਲਾਂ, ਵੈਸੇ ਤੇ 107 ਕਰੋੜ ਦੀਆਂ ਤਰਪਾਲਾਂ ਕਰਨੀਆਂ ਕੀ ਨੇ? ਕਿਉਂਕਿ ਜੇ ਤੁਸੀਂ ਵੇਖੋਗੇ ਤਾਂ ਹੁਣ ਖੁੱਲੇ ਦੇ ਵਿੱਚ ਤੇ ਅਨਾਜ ਜਿਹੜਾ ਸਟੋਰ ਕੀਤਾ ਹੀ ਨਹੀਂ ਜਾ ਰਿਹਾ, ਤਾਂ ਬੰਦ ਪਏ ਨੇ ਜਿਹੜੇ। ਤੇ ਦੂਜੇ ਪਾਸੇ ਇਹ 107 ਕਰੋੜ ਦੀ ਖਰੀਦ ਦੇ ਵਿੱਚ ਵੀ ਕਹਿੰਦੇ ਕਿ ਸਰਕਾਰ ਨੇ ਦਸੰਬਰ ਚ ਕਿਹਾ ਸੀਗਾ ਕਿ ਜ਼ਰੂਰਤ ਹੀ ਨਹੀਂ ਹੈਗੀ, ਫਿਰ ਕਿਉਂ ਹੋਈ? ਤੇ ਜਿਵੇਂ ਤੁਸੀਂ ਕਿਹਾ ਕਿ ਜੇ ਰੌਲਾ ਪਿਆ ਕਿ ਉਹਦੇ ਚ ਇਹ ਨਿਕਲਿਆ, ਸ਼ਿਕਾਇਤ ਜਦੋਂ ਹੋਈ ਕਿ ਜਿਹੜੀ ਫਰਮ ਨੂੰ ਟੈਂਡਰ ਅਲਾਟ ਕੀਤਾ ਜਾ ਰਿਹਾ ਜਾਂ ਟੈਂਡਰ ਜਿਹਨੂੰ ਦੇਣ ਵਾਸਤੇ ਯੋਗ ਪਾਇਆ ਜਾ ਰਿਹਾ ਹੈ, ਉਹ ਬਾਜ਼ਾਰੂ ਰੇਟ ਤੋਂ ਦੁੱਗਣਾ ਦੇ ਰਹੀ ਹੈ, ਮਤਲਬ ਕਿ ਦੁੱਗਣੇ ਰੇਟ ਤੇ ਦੇ ਰਹੀ ਹੈ। ਜੀ ਤਾਂ 107 ਕਰੋੜ ਦੇ ਵਿੱਚੋਂ ਹੁਣ ਪਤਾ ਨਹੀਂ ਕਿੰਨੀ ਲੁਪਰੀ ਇਹਨਾਂ ਨੇ ਲਾਉਣੀ ਸੀਗੀ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਸਾਰਾ ਕੁਝ ਚੱਲ ਉਵੇਂ ਹੀ ਰਿਹਾ। ਹੁਣ ਦੇਖੋ ਜ਼ੀਰੋ ਟੋਲਰੈਂਸ ਤੁਸੀਂ ਕਿਹਾ, ਪਰ ਜ਼ੀਰੋ ਟੋਲਰੈਂਸ ਕਿਵੇਂ ਕਾਣੀ ਹੋ ਜਾਂਦੀ ਆ ਅਫਸਰਸ਼ਾਹੀ ਦੇ ਮਾਮਲੇ 'ਚ ਕਿ ਪੋਪਲੀ ਚੁੱਕਿਆ ਜਾਂਦਾ, ਨੀਲਿਮਾ ਛੱਡ ਦਿੱਤੀ ਜਾਂਦੀ ਆ, ਦੋਵੇਂ ਆਈਐਸ ਨੇ। ਜੀ ਅੱਛਾ, ਇੱਕ ਦੇ ਖਿਲਾਫ, ਅਫਸਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੰਦੇ, ਚਾਹੇ ਪੀਸੀਐਸ ਹੋਵੇ ਚਾਹੇ ਆਈਐਸ ਹੋਵੇ, ਤੇ ਦੋ ਜਿਹੜੇ ਤੁਹਾਡੇ ਚਹੇਤੇ ਅਫਸਰ ਸੀ ਉਹਨਾਂ ਦੀਆਂ ਬੀਵੀਆਂ ਨੇ ਸ਼ਰੇਆਮ ਏਡਾ ਵੱਡਾ ਘੁਟਾਲਾ ਕੀਤਾ ਅਮਰੂਦ ਘੁਟਾਲੇ 'ਚ, ਤੁਸੀਂ ਉਹਨਾਂ ਨੂੰ ਕੱਖ ਵੀ ਨਹੀਂ ਆਖਿਆ, ਕੱਖ ਵੀ ਨਹੀਂ ਆਖਿਆ, ਉਲਟਾ ਤੁਸੀਂ ਤੇ ਮਤਲਬ ਕਿ ਮੁਆਵਜ਼ਾ ਭਰਵਾ ਦਿੱਤਾ ਉਹਨਾਂ ਤੋਂ ਅੱਧ ਪਚੱਧਾ। ਸੋ ਗੱਲਾਂ ਇਹ ਆ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਵੇ ਨਾ, ਫਿਰ ਅਫਸਰ ਪਤਾ ਲਾ ਲੈਂਦੇ ਹੁੰਦੇ ਆ ਇਹ ਕਿਹੜੇ ਭਾਂਡੇ ਦੇ ਢੱਕਣ ਨੇ। ਜੀ ਤਾਂ ਤੁਸੀਂ ਸ਼ੁਰੂ ਦੇ ਵਿੱਚ ਹੀ ਗਲਤੀਆਂ ਕੀਤੀਆਂ, ਕੁਝ ਤੁਸੀਂ ਉਹਨਾਂ ਦੇ ਉਤਲਿਆਂ ਦੇ ਹੱਥ ਆਏ ਪਏ ਹੋ, ਕੁਛ ਇਹ ਜਿਹੜੇ ਹੇਠਲੇ ਤੁਹਾਡੇ ਅਫਸਰ ਹੈ ਇਹ ਤੁਹਾਡੀ ਵਾਟ ਲਵਾਈ ਬੈਠੇ ਨੇ, ਤਾਂ ਕਹਾਣੀ ਤੇ ਖਰਾਬ ਹੋਣੀ ਆ। ਸੋ ਇਹਨਾਂ ਨੂੰ ਸੰਭਲਣ ਦੀ ਜ਼ਰੂਰਤ ਆ, ਕਿਉਂਕਿ ਜੇ ਘੁਟਾਲਾ ਘਪਲਾ ਹੋ ਜਾਂਦਾ, ਹਾਲੇ ਤੇ ਖਰੀਦ ਪ੍ਰਕਿਰਿਆ ਤੇ ਸਵਾਲ ਉੱਠੇ, ਜੇ ਹੋ ਜਾਂਦਾ ਤੇ ਉਹ ਸਰਕਾਰ ਦੇ ਖਾਤੇ 'ਚ ਹੀ ਪੈਂਦਾ ਹੁੰਦਾ ਸਾਰਾ ਕੁਝ, ਕਰੇ ਭਾਵੇਂ ਕੋਈ ਵੀ।
ਇਸ ਕਰਕੇ ਹੁਣ ਇਹਨਾਂ ਨੂੰ ਵੇਖ ਕੇ ਸਮਝਣ ਦੀ ਜ਼ਰੂਰਤ ਆ। ਪਰ ਚਲੋ ਇਹ ਤੇ ਹੋਇਆ ਕਿ ਠੀਕ ਹੈ, ਸਪਸ਼ਟੀਕਰਨ ਮੰਗ ਲਿਆ ਗਿਆ। ਜਾਂਚ ਪੜਤਾਲ ਵਾਸਤੇ ਕਹਿੰਦੇ ਕਿ ਖੁਦ ਮਾਨ ਸਾਹਿਬ ਨੇ ਹੁਕਮ ਦਿੱਤੇ ਆ, ਕਰੜਾਈ ਕੀਤੀ ਆ, ਸਖਤਾਈ ਕੀਤੀ ਆ ਕਿ ਬਈ ਬਖਸ਼ਾ ਕੋਈ ਨਾ ਜਾਵੇ। ਵਧੀਆ ਗੱਲ ਆ। ਤੇ ਤੁਸੀਂ ਉਹ ਅੱਜ ਇੱਕ ਹੋਰ ਖਬਰ ਇਹਦੇ ਬਰੋਬਰ ਹੀ ਲੱਗੀ, ਪੜ੍ਹ ਲਿਓ ਜੀ। ਉਹ ਜਿਹੜਾ ਘੋਟਾਲਾ ਇਹ ਚੁੱਕਦੇ ਸੀਗੇ, ਹਰਜੋਤ ਬੈਂਸ ਹੋਰੀ ਇੱਕ ਵਾਰੀ ਜਦੋਂ ਬੋਲਦੇ ਨੇ ਤੇ ਉਹਨਾਂ ਦੇ ਉਹੀ ਚਿਹਰੇ ਤੋਂ ਤਾਂ ਡਰ ਹੀ ਲੱਗਣ ਲੱਗ ਪੈਂਦਾ, ਇੰਨੇ ਜੋਸ਼ ਨਾਲ ਬੋਲਦੇ ਆ। ਉਦੋਂ ਵੀ ਉਹਨਾਂ ਨੇ ਇੰਨੇ ਜੋਸ਼ੀਲੇ ਅੰਦਾਜ਼ ਦੇ ਵਿੱਚ ਭਰਤੀ ਘੁਟਾਲਾ ਚੁੱਕਿਆ ਸੀ ਵਿਧਾਨ ਸਭਾ ਵਾਲਾ, ਇਉਂ ਲੱਗਦਾ ਸੀ ਕਿ ਵਿਧਾਨ ਸਭਾ ਹੀ ਨਾ ਢਾਹ ਦੇਣ ਕਿਤੇ ਜਾ ਕੇ ਗੁੱਸੇ 'ਚ। ਪਰ ਬਾਅਦ ਦੇ ਵਿੱਚ ਅੱਜ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਸਮਾਂ ਬੀਤ ਗਿਆ। ਜੀ। ਖੁਦ ਇਹਨਾਂ ਨੇ ਮੁੱਦਾ ਉਹ ਚੁੱਕਿਆ ਕਿ 150 ਤੋਂ ਵੱਧ ਜਿਹੜੇ ਉੱਥੇ ਵਿਧਾਨ ਸਭਾ 'ਚ ਕਰਮਚਾਰੀ ਰੱਖਣੇ ਸੀ, ਉਹ ਇਹਨਾਂ ਨੇ ਆਪਣੇ ਚਹੇਤੇ ਰਖਵਾ ਦਿੱਤੇ ਨੇ, ਤੇ ਕੁਝ ਵਿੱਚ ਹਿਮਾਚਲੀ ਤੁਰੇ ਫਿਰਦੇ ਆ ਪੰਜਾਬ ਦੀ ਵਿਧਾਨ ਸਭਾ 'ਚ। ਤਾਂ ਉਹ ਵੀ ਕਹਿੰਦੇ ਕਿ ਕੱਖ ਨਹੀਂ ਹੋਇਆ, ਕੁਝ ਵੀ ਨਹੀਂ ਹੋਇਆ ਉਸ ਮਾਮਲੇ ਦੇ ਵਿੱਚ ਵੀ, ਉਹ ਭਰਤੀ ਘੁਟਾਲਾ ਵੀ ਛੱਡ ਦਿੱਤਾ ਗਿਆ। ਤਾਂ ਖੈਰ ਇਹ ਘੁਟਾਲਿਆਂ ਵਾਲੀ ਖੇਡ ਜਿਹੜੀ ਆ, ਇਹ ਸਖਤੀ ਨਾਲ ਸਿੰਝਣ, ਇਹਦੇ ਨਾਲ ਤੇ ਚੰਗੀ ਗੱਲ ਆ। ਨਹੀਂ ਤੇ ਇਹ ਜਿਹੜੇ ਅਫਸਰ ਹੁੰਦੇ ਭੇਤ ਪਾ ਲੈਂਦੇ ਹੁੰਦੇ, ਮੈਂ ਜਿਵੇਂ ਸ਼ੁਰੂ 'ਚ ਕਿਹਾ, ਫਿਰ ਉਹ ਕੰਮ ਜ਼ਿਆਦਾ ਹੀ ਚੱਕ ਦਿੰਦੇ ਹੁੰਦੇ ਆ। ਜੀ। ਪੰਚਾਇਤੀ ਚੋਣਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ ਮਿੰਟੂ ਜੀ? ਹਾਂਜੀ, ਦੇਖੋ ਪੰਚਾਇਤੀ ਚੋਣਾਂ ਦੀ ਤਿਆਰੀ ਹੋਈ ਸੀਗੀ। ਭੰਮੇ ਪਿੰਡ ਦਾ ਮਤਲਬ ਕਿ ਮਾਮਲਾ ਸੀਗਾ, ਉਹ ਗਿਆ ਸੀਗਾ ਚੰਡੀਗੜ੍ਹ ਜੀ। ਤਾਂ ਉਹਦੇ 'ਚ ਕੀ ਸੀਗਾ ਕਿ ਸਰਪੰਚ ਹੈ ਨਹੀਂ ਸੀਗਾ ਉਹਨਾਂ ਦਾ। ਤਾਂ ਗੱਲ ਇਹ ਆ ਕਿ ਸਰਪੰਚ ਚੁਣਿਆ ਨਾ ਗਿਆ, ਕਿੰਨੇ ਸਾਲ ਹੋ ਗਏ, ਉਹ ਹਾਈ ਕੋਰਟ ਦੇ ਵਿੱਚ ਚਲ ਗਏ। ਹਾਈ ਕੋਰਟ 'ਚ ਅੱਜ ਇੱਥੇ ਜਾ ਕੇ ਜੁਰਮਾਨਾ ਪਿਆ। ਹਾਈ ਕੋਰਟ ਦੇ ਵਿੱਚ ਜਦੋਂ ਗਏ ਤੇ ਉਹਨਾਂ ਨੇ ਆਖਿਆ ਇਲੈਕਸ਼ਨ ਕਰਵਾਓ ਸਾਡਾ। ਚਲੋ ਜੀ ਕਰਵਾ ਦਿੰਨੇ ਆ। ਇਹਨਾਂ ਨੇ ਕਰਵਾਇਆ ਨਹੀਂ, ਉਹਨਾਂ ਨੇ ਕੰਟੈਂਪਟ ਆਫ ਕੋਰਟ ਪਾਤਾ। ਜਦੋਂ ਅਵੱਗਿਆ ਦਾ ਮਾਮਲਾ ਪੈ ਗਿਆ, ਹੁਕਮ ਅਦੂਲੀ ਦਾ ਪੈ ਗਿਆ, ਇਹਨਾਂ ਨੇ ਜਾ ਕੇ ਆਖਿਆ ਜੀ ਤੁਸੀਂ ਛੱਡੋ ਖੜਾ, ਹੁਣ ਗਾਂ ਦੂਜੇ ਇਲੈਕਸ਼ਨ ਦੇ ਨਾਲ ਹੀ ਕਰਵਾ ਦਿਆਂਗੇ। ਉਹਨਾਂ ਨੇ ਆਖਿਆ 50,000 ਰੁਪਏ ਜੁਰਮਾਨਾ। ਤੇ ਅਗਲੀ ਵਾਰੀ ਜਦੋਂ ਤੁਸੀਂ ਆਉਣਾ, ਤੁਹਾਡੇ ਹੱਥ ਦੇ ਵਿੱਚ ਸ਼ਡਿਊਲ ਹੋਣਾ ਚਾਹੀਦਾ ਵੋਟਾਂ ਦਾ, ਕਿਉਂਕਿ ਦੂਜੀ ਧਿਰ ਨੇ ਕਿਹਾ ਨਾ ਕਿ ਜੀ ਇਹ ਕੀ ਮਤਲਬ ਹੋਇਆ। ਇਹ ਕਹਿੰਦੇ ਜੀ ਚਲੋ ਦੂਜੀਆਂ ਵੋਟਾਂ ਦੇ ਨਾਲ ਹੀ ਕਰਵਾ ਦਿਆਂਗੇ, ਮਿਆਦ ਤੇ ਪੁੱਗਣ ਵਾਲੀ ਆ, ਤੇ ਦੂਜੀਆਂ ਵੋਟਾਂ ਦਾ ਤੇ ਹਾਲੇ ਕੋਈ ਪਤਾ ਸੋਰ ਹੀ ਨਹੀਂ ਹੈਗਾ ਕਦੋਂ ਪਾਉਣੀਆਂ ਇਹਨਾਂ ਨੇ ਦੂਜੀਆਂ ਪੰਚਾਇਤਾਂ ਵਾਸਤੇ। ਤਾਂ ਫਿਰ ਇਹਨਾਂ ਨੇ ਹੁਣ ਕਹਿ ਲਓ ਕਿ ਗੱਲ ਰੇੜੇ ਪਾਈ ਆ। ਅੱਜ ਜੇ ਆਪਾਂ ਵੇਖੀਏ ਤੇ ਕਹਿੰਦੇ ਆ ਕਿ ਹਲਚਲ ਹੋ ਰਹੀ ਹੈ ਡੀਸੀ ਦਫ਼ਤਰਾਂ ਦੇ ਵਿੱਚ ਕਿ ਜਿਹੜੀਆਂ ਵੋਟਰ ਸੂਚੀਆਂ ਉਹਨਾਂ ਦਾ ਕੰਮ ਸਾਰਾ ਫਾਈਨਲ ਕਰ ਦਿਓ। ਜਦੋਂ ਇਹ ਕੰਮ ਫਾਈਨਲਾਈਜ਼ ਹੋ ਜਾਏਗਾ ਤੇ ਉਸ ਤੋਂ ਬਾਅਦ ਇੱਕ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸ਼ਾਇਦ ਜਨਵਰੀ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜਨਵਰੀ ਦੇ ਵਿੱਚ 5 ਸਾਲ ਪੂਰੇ ਹੋ ਜਾਣੇ ਪੰਚਾਇਤਾਂ ਨੂੰ, ਤਾਂ ਫਿਰ ਉਹਨਾਂ ਨੇ ਚਾਰਜ ਵੀ ਸੰਭਾਲਣੇ ਆ। ਵੈਸੇ ਤਾਂ 5 ਸਾਲ ਤੋਂ ਉੱਤੇ ਦਿਨ ਜਾਣਗੇ ਥੋੜੇ ਬਹੁਤੇ, ਮੈਨੂੰ ਤੇ ਜੋ ਲੱਗਦਾ ਹੈ ਨਾ, ਢੰਗ ਸੁਰਜਿਆ ਲੱਗਦਾ ਕਿ ਦਿਨ ਉੱਤੇ ਜਾਣਗੇ, ਪਰ ਫਿਰ ਵੀ ਬਾਵਜੂਦ ਇਸ ਦੇ ਜਨਵਰੀ ਦੇ ਵਿੱਚ ਇਲੈਕਸ਼ਨ ਤੇ ਕਰਵਾਉਣਾ ਹੀ ਪਊਗਾ। ਤੇ ਜੇ ਉਧਰ ਦੂਸਰੇ ਪਾਸੇ ਵੇਖੀਏ ਕਿ ਹਾਈ ਕੋਰਟ ਦੇ ਵਿੱਚ ਜਾ ਕੇ ਆਪਦਾ ਸ਼ਡਿਊਲ ਤਾਂ ਦੇਣਾ ਹੀ ਪਊਗਾ, ਕਿਉਂਕਿ ਅੱਗੇ ਵੀ ਇਹਨਾਂ ਨੇ ਯੂ ਟਰਨ ਮਾਰਿਆ ਹੋਇਆ ਹੈ ਇਸ ਮਾਮਲੇ 'ਚ, ਤੁਹਾਨੂੰ ਪਤਾ ਹੈ। ਤੇ ਜੇ 5 ਸਾਲ ਤੋਂ ਕੋਈ ਵਾਧਾ ਦੇਣਗੇ ਤੇ ਤਦ ਵੀ ਫਸਦੇ ਆ। ਸੋ ਇਸ ਕਰਕੇ ਹਲਚਲ ਬਹੁਤ ਹੋਈ ਹੈ ਤੇ ਉਮੀਦ ਕੀਤੀ ਜਾ ਰਹੀ ਆ ਕਿ ਠੰਡੇ ਮੌਸਮ ਦੇ ਵਿੱਚ ਪੰਚਾਇਤੀ ਵੋਟਾਂ ਪੈ ਜਾਣਗੀਆਂ। ਕਈ ਤੇ ਪੀਣ ਖਾਣ ਵਾਲੇ ਕਹਿੰਦੇ ਕਿ ਉਹ ਗਰਮੀ 'ਚ ਨਾ ਲੈ ਜਾਣ ਕਿਤੇ, ਮਸੀਂ ਤੇ ਅੱਗੇ ਖਿੱਚ ਖਿਚਾ ਕੇ ਵੋਟਾਂ ਜਿਹੜੀਆਂ ਠੰਡ 'ਚ ਕੀਤੀਆਂ ਨੇ। ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਕਿਸਾਨਾਂ ਦੀ, ਕਿਸਾਨਾਂ ਨੂੰ ਸੱਦਾ ਮਿਲ ਗਿਆ, ਕਹਿੰਦੇ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੋ। ਦੇਖੋ 2 ਇਕੱਠ ਨੇ ਇਹਨਾਂ ਦੇ, ਇੱਕ ਤੇ ਇਹਨਾਂ ਨੇ ਮਾਝੇ 'ਚ ਰੱਖਿਆ, ਇੱਕ ਰੱਖਿਆ ਮਾਲਵੇ 'ਚ ਬਠਿੰਡੇ ਤੇ ਮਾਝੇ 'ਚ ਅੰਮ੍ਰਿਤਸਰ। ਤੇ ਅੱਜ ਸਰਵਣ ਸਿੰਘ ਜਿਹੜੇ ਪੰਧੇਰ ਆ, ਉਹਨਾਂ ਨੇ ਕਿਹਾ ਕਿ ਬਈ ਆਪਾਂ ਨੂੰ ਇਕੱਠ ਜਿਹੜਾ ਜ਼ਬਰਦਸਤ ਕਰਨ ਦੀ ਜ਼ਰੂਰਤ ਹੈ, ਮਤਲਬ ਕਿ ਲੱਖਾਂ ਦੀ ਗਿਣਤੀ 'ਚ ਪਹੁੰਚੋ। ਕਾਲ ਤੁਹਾਨੂੰ ਪਤਾ ਹੀ ਆ ਕਿਸਾਨ ਆਗੂ ਜਿਸ ਤਰੀਕੇ ਨਾਲ ਕਰਦੇ ਹੁੰਦੇ ਆ ਕਿ ਬਈ ਜ਼ਰੂਰੀ ਆ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਸ਼ਕਾਂ ਨੇ ਇੱਕ ਐਸੇ ਅੰਦੋਲਨ ਦੀਆਂ, ਜੋ ਅੰਦੋਲਨ ਦਿੱਲੀ ਵਾਲੇ ਪਹਿਲੇ ਅੰਦੋਲਨ ਦੀ ਯਾਦ ਦਿਵਾਏਗਾ। ਇਹ ਸਾਫ਼ ਹੈ, ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ 2024 ਦੇ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਦਬਾਅ ਦੇ ਹੇਠ ਲਿਆਉਣਾ ਹੈ ਤੇ ਉਹ ਥੋੜਾ ਸਮਾਂ ਹੀ ਆ, ਮਤਲਬ ਕਿ ਜਨਵਰੀ, ਫਰਵਰੀ, ਮਾਰਚ ਦੇ ਪਹਿਲੇ ਹਫ਼ਤੇ 'ਚ ਤਾਂ ਹੋ ਸਕਦਾ ਪ੍ਰਵੀਨ ਜੀ ਨੋਟੀਫਿਕੇਸ਼ਨ ਹੀ ਜਾਰੀ ਹੋ ਜਾਣ ਇਲੈਕਸ਼ਨ ਦੇ, ਤਾਂ ਉੱਥੇ ਤੇ ਫਿਰ ਕੁਝ ਨਹੀਂ ਕੀਤਾ ਜਾ ਸਕਦਾ ਬਹੁਤਾ। ਯਾਨੀ ਕੁਝ ਹਫ਼ਤੇ ਬਚੇ ਨੇ ਕਿ ਕਿਸਾਨ ਜ਼ਰੂਰ ਇਸ ਗੱਲ ਨੂੰ ਸੋਚ ਕੇ ਚੱਲਦੇ ਪਏ ਆ ਕਿ ਮੋਦੀ ਸਰਕਾਰ ਤੇ ਜੇਕਰ ਦਬਾਅ ਬਣਾਇਆ ਜਾਵੇ
ਤੇ ਉਹਨੂੰ ਕਾਬੂ ਕਰਕੇ ਸਰਕਾਰ ਨੂੰ ਕੁਝ ਮੰਗਾਂ ਜਿਹੜੀਆਂ ਉਹ ਮਨਵਾਈਆਂ ਜਾ ਸਕਦੀਆਂ ਨੇ, ਚਾਹੇ ਉਹ ਐਮਐਸਪੀ ਦੀ ਗਾਰੰਟੀ ਹੋਵੇ। ਵੈਸੇ ਤੇ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਜਿਹੜੀ ਕਿਸਾਨ ਨਿਧੀ ਯੋਜਨਾ ਹੈ ਉਹਦੇ 'ਚ ਵੀ ਇਜ਼ਾਫਾ ਹੋ ਸਕਦਾ ਹੈ ਆਪਣੇ ਪੱਧਰ ਤੇ। ਜਿਹੜੇ ਪੈਸੇ ਆਉਂਦੇ ਆ 2-2 ਹਜ਼ਾਰ ਦੀ ਕਿਸ਼ਤ ਆਉਂਦੀ ਹੈ ਕਿਸਾਨਾਂ ਨੂੰ। ਇਹ ਤੋਂ ਇਲਾਵਾ ਐਮਐਸਪੀ ਦੀ ਗਾਰੰਟੀ ਜਿਵੇਂ ਆਪਾਂ ਗੱਲ ਕਰਦੇ ਹਾਂ, ਫਿਰ ਇਹਨਾਂ ਨੂੰ ਇਹ ਆ ਕਿ ਜਿੱਦਾਂ ਅੱਗੇ ਮੰਗਾਂ ਮੰਨੀਆਂ ਹੀ ਸੀਗੀਆਂ ਇਹਨਾਂ ਨੇ, ਤੁਹਾਨੂੰ ਯਾਦ ਹੀ ਹੋਣਾ ਕਾਫੀ ਮੰਗਾਂ ਜਿਹੜੀਆਂ ਸੀ ਉਹ ਰਹਿ ਗਈਆਂ ਸੀਗੀਆਂ, ਪਰ ਭਰੋਸਾ ਦਿੱਤਾ ਸੀਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੀ ਲਾਗੂ ਕਰ ਦਿਆਂਗੇ। ਤੋ ਇਸ ਕਰਕੇ ਉਹਨਾਂ ਮੰਗਾਂ ਨੂੰ ਮਨਵਾਉਣ ਦਾ ਵੀ ਇਹ ਕਹਿੰਦੇ ਆ ਕਿ ਭਾਈ ਸਹੀ ਵੇਲਾ ਹੈਗਾ ਤੇ ਹੁਣ ਦਬਾਅ ਬਣਾਇਆ ਜਾ ਸਕਦਾ। ਸੋ ਇਸ ਕਰਕੇ ਇਹ ਸ਼ੁਰੂਆਤ ਅੱਗੇ ਵੀ ਪੰਜਾਬ ਤੋਂ ਹੋਈ ਸੀ, ਐਤਕੀ ਵੀ ਪੰਜਾਬ ਤੋਂ ਹੋਣ ਜਾ ਰਹੀ ਆ। ਪਰ ਐਤਕੀ ਫਰਕ ਇਹ ਆ ਕਿ ਉਦੋਂ ਇਹ ਜਿਹੜੀਆਂ ਖਿੰਡੀਆਂ ਹੋਈਆਂ ਸੀਗੀਆਂ ਜਥੇਬੰਦੀਆਂ ਉਹ ਇਕੱਠੀਆਂ ਹੋ ਗਈਆਂ ਸੀ, ਤੇ ਐਤਕੀ ਫਰਕ ਇਹ ਕਿ ਇਕੱਠੀਆਂ ਹੋਈਆਂ ਖਿੰਡ ਗਈਆਂ ਨੇ। ਹੁਣ ਕਿੰਨੀਆਂ ਆਉਂਦੀਆਂ ਨੇ? ਐਸਕੇਐਮ ਇੱਕ ਤੇ ਹੈਗਾ ਨਾ, ਤੁਹਾਨੂੰ ਪਤਾ ਗੈਰ ਸਿਆਸੀ ਆ, ਤੇ ਦੂਸਰੇ ਪਾਸੇ ਰਾਜੇਵਾਲ ਹੋਰਾਂ ਦਾ ਧੜਾ ਆ ਗਿਆ, ਕੁਝ ਨਿਊਟਰਲ ਧੜਾ ਵੀ ਹੈਗਾ। ਸੋ ਇਸ ਕਰਕੇ ਹੁਣ ਇਹ ਵੇਖਣਾ ਹੋਏਗਾ ਕਿ ਕਿੰਨੇ ਕੁ ਲੋਕ ਪਹੁੰਚਦੇ ਆ। 2 ਵੱਡੇ ਇਹਨਾਂ ਨੇ ਇਕੱਠ ਰੱਖਿਆ, 2 ਜਨਵਰੀ ਨੂੰ ਜੰਡਿਆਲਾ ਗੁਰੂ ਤੇ 6 ਨੂੰ ਮਾਫ ਕਰਨਾ ਮੈਂ ਕਹਿ ਗਿਆ ਸੀ ਬਠਿੰਡਾ, ਪਰ ਪਹਿਲਾਂ ਬਠਿੰਡਾ ਸੀ, ਹੁਣ ਸ਼ਾਇਦ ਇਹਨਾਂ ਨੇ ਬਰਨਾਲਾ ਕਰ ਦਿੱਤਾ ਹੈ। ਮਤਲਬ ਕਿ ਇੱਕ ਮਾਲਵੇ ਤੇ ਇੱਕ ਮਾਝੇ ਦੇ ਵਿੱਚ ਇਕੱਠ ਰੱਖਿਆ ਜਾਊਗਾ। ਜੀ, ਤੇ ਜੇ ਮਿੰਟ ਜੀ ਪੰਚਾਇਤੀ ਚੋਣਾਂ ਵਿੱਚ ਆ ਗਈਆਂ ਫਿਰ ਸ਼ਾਇਦ ਉਹ ਹੰਗਾਰਾ ਨਾ ਮਿਲੇ ਕਿਉਂਕਿ ਲੋਕ ਉੱਧਰ ਰੁੱਝ ਜਾਣਗੇ ਪਿੰਡਾਂ ਇਹ ਵੀ ਗੱਲ ਤੁਹਾਡੀ ਬਿਲਕੁਲ ਸਿਆਣੀ ਗੱਲ ਆ, ਪਰ ਉਹ ਜਨਵਰੀ ਦੇ ਪਹਿਲੇ ਹਫ਼ਤੇ ਤੇ ਅਨਾਉਂਸਮੈਂਟ ਹੋਣੀ ਨਹੀਂ ਸ਼ਾਇਦ। ਮਤਲਬ ਕਿ ਜੇ ਹੋਈ ਵੀ ਤਾਂ ਪਹਿਲੇ ਹਫ਼ਤੇ ਹੋਊਗੀ, ਤੇ ਉਹ ਗਾਂ ਜਨਵਰੀ 'ਚ ਵੋਟਾਂ ਜਿਹੜੀਆਂ ਉਹ ਗਾਂ ਚੱਲਣਗੀਆਂ। ਪਰ ਇਹ ਫਿਰ ਉਸ ਹਿਸਾਬ ਨਾਲ ਆਪਦਾ ਰੱਦੋ ਬਦਲ ਵੀ ਕਰ ਸਕਦੇ ਆ ਨਾ ਪ੍ਰੋਗਰਾਮ ਦੇ ਵਿੱਚ, ਜਾਂ ਕੋਈ ਵੇਖਣਗੇ ਕੋਈ ਹੋਰ ਤਰੀਕਾ ਲੱਭਣਗੇ ਕਿ ਜਿਹਦੇ ਨਾਲ ਉਧਰੋਂ ਵੀ ਕੰਮ ਚੱਲੇ ਉਧਰੋਂ ਵੀ ਕੰਮ ਚੱਲੇ। ਤੇ ਇਹ ਜਿਹੜਾ ਮੈਨੂੰ ਲੱਗਦਾ, ਜਿੰਨਾ ਕੁ ਮੈਨੂੰ ਅੰਦਾਜ਼ਾ ਹੈ ਕਿ ਪੰਚਾਇਤੀ ਚੋਣਾਂ ਜਿਹੜੀਆਂ ਉਹਦਾ ਜੇ ਕੋਈ ਸ਼ੈਡਿਊਲ ਬਣੇਗਾ ਤਾਂ ਉਹ ਮਤਲਬ ਕਿ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਬਾਅਦ ਹੀ ਆਏਗਾ। ਇਹ ਮੰਨ ਕੇ ਚਲੋ ਉਦੋਂ ਤੱਕ ਇਹ 2 ਇਕੱਠ ਹੋ ਜਾਣਗੇ ਤੇ ਆਪਦੀ ਤਾਕਤ ਜੋ ਲੈਣਗੇ, ਉਸ ਤੋਂ ਬਾਅਦ ਹੀ ਫਿਰ ਅਗਲਾ ਪ੍ਰੋਗਰਾਮ ਉਲੀਕਣਗੇ ਨਾ। ਅਗਲਾ ਪ੍ਰੋਗਰਾਮ ਦੇ ਨਹੀਂ ਰਹੇ, ਉਲੀਕਣ ਵਾਸਤੇ ਹੀ ਆਪਣੀ ਤਾਕਤ ਜੋੜਨ ਵਾਸਤੇ ਇਕੱਠ ਕਰ ਰਹੇ। ਜੀ ਜੀ, ਤੇ ਮਿੰਟ ਜੀ ਆਪਾਂ ਗੱਲ ਕਰੀਏ ਚਲਦੀ ਕਾਰ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਸੇਵਾ ਮੁਕਤ ਪੀਸੀਐਸ ਅਧਿਕਾਰੀ ਦੀ ਬੱਚੀ ਦੇ ਨਾਲ ਗੈਂਗਰੇਪ ਹੋ ਗਿਆ ਜੀ। ਦੇਖੋ ਇਹ ਤਾਂ ਹੁਣੇ ਹੀ ਐਨਸੀਆਰਬੀ ਦੇ ਅੰਕੜੇ ਆ ਕੇ ਹਟੇ ਆ ਨਾ, ਤੇ ਦਿੱਲੀ ਦੇ ਵਿੱਚ ਦੇਖੋ ਕੀ ਹਾਲ ਹੋਣ ਡਿਆ, ਸਮਝ ਤੋਂ ਬਾਹਰ ਦੀ ਗੱਲ ਹੈ। ਆਵਾਜ਼ਾਰ ਹੁੰਦਾ ਚਿੱਤ ਕਿ ਦੱਸਦੇ 1 ਘੰਟੇ 'ਚ 51 ਔਰਤਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੁੰਦੀਆਂ, ਜਬਰ ਜਨਾਹ, ਰੇਪ, ਸ਼ੋਸ਼ਣ, ਬਹੁਤ ਬੁਰਾ ਹਾਲ ਆ। ਇਹ ਜਿਹੜੀ ਘਟਨਾ ਵਾਪਰੀ ਹੈ, ਰਾਜਧਾਨੀ ਜਿਹੜੀ ਯੂਪੀ ਦੀ ਹੈ ਲਖਨਊ, ਉਹਦਾ ਇੱਕ ਇਲਾਕਾ ਵਿਭੂਤੀ ਖੰਡ, ਇੱਥੋਂ ਦਾ ਰਹਿਣ ਵਾਲਾ ਇੱਕ ਸੇਵਾ ਮੁਕਤ ਪੀਸੀਐਸ ਅਧਿਕਾਰੀ ਆ, ਤੇ ਉਹਦੀ ਧੀ ਨੂੰ 3 ਨੌਜਵਾਨਾਂ ਨੇ ਇਹ ਸ਼ਿਕਾਰ ਬਣਾਇਆ। ਦੱਸਦੇ ਆ ਕਿ ਕਾਰ ਜਿਹੜੀ ਚੱਲਦੀ ਸੀਗੀ ਉਹਦੇ ਵਿੱਚ ਹੀ ਗੈਂਗਰੇਪ ਕੀਤਾ ਗਿਆ। ਤਾਂ ਇਸ ਮਾਮਲੇ ਦੇ ਵਿੱਚ ਹੁਣ ਮੁਲਜ਼ਮ ਤੇ ਫੜ ਲਿਆ, ਮੁਲਜ਼ਮ ਫੜ ਲਏ 3। ਇੱਕ ਤੇ ਸ਼ਾਇਦ ਕੋਈ ਸੀਗਾ ਅਸਲਮ, ਇੱਕ ਕੋਈ ਹੋਰ ਸੀਗਾ, ਇਸ ਤਰ੍ਹਾਂ ਮਤਲਬ ਕਿ ਇਹਨਾਂ ਦੇ ਨਾਂ ਆ। ਤਿੰਨਾਂ ਦੀਆਂ ਫੋਟੋਆਂ ਵੀ ਹੁਣ ਤੇ ਆ ਗਈਆਂ, ਤੇ ਇਸ ਤੋਂ ਬਾਅਦ ਇਹ ਜਿਹੜੇ ਗ੍ਰਿਫਤਾਰ ਕੀਤੇ ਆ, ਮੁਕੱਦਮਾ ਦਰਜ ਕਰ ਲਿਆ, ਸਾਰਾ ਕੁਝ ਹੋ ਗਿਆ। ਤੇ ਦੱਸਦੇ ਆ ਕਿ ਲੜਕੀ ਨੂੰ ਕੁੱਟਿਆ ਮਾਰਿਆ ਵੀ ਕਾਫੀ ਗਿਆ ਜਦੋਂ ਉਹਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀਗਾ, ਜਬਰ ਜਨਾਹ ਕੀਤਾ ਜਾ ਰਿਹਾ ਸੀਗਾ। ਤਾਂ ਇਸ ਦਰਮਿਆਨ ਉਹਨੇ ਵਿਰੋਧ ਕੀਤਾ ਹੋਵੇਗਾ, ਸਾਰਾ ਜੀ ਗੱਲ ਹੈ ਨਾ, ਤੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਗਿਆ। ਹਾਲ ਫਿਲਹਾਲ 3 ਜਿਹੜੇ ਆ ਉਹ ਪੁਲਿਸ ਦੀ ਕਸਟਡੀ 'ਚ ਆ, ਗ੍ਰਿਫਤਾਰ ਕਰ ਰਹੇ। ਜੀ ਜੀ, ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਦੇ ਲਈ ਵਿਸ਼ੇਸ਼ ਸਹਾਇਤਾ ਵਜੋਂ ਦਿੱਤੇ ਜਾਣ ਵਾਲੇ 1837 ਕਰੋੜ ਰੁਪਏ ਦੇ ਫੰਡ ਰੋਕ ਲਏ ਨੇ। ਪੰਜਾਬ ਸਰਕਾਰ ਨੇ ਵਰ੍ਹਾ 2023-24 ਦੇ ਲਈ ਸੂਬੇ ਦੇ ਵਿੱਚ 103 ਵਿਕਾਸ ਪ੍ਰੋਜੈਕਟਾਂ ਵਾਸਤੇ 1837 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਦੇ ਲਈ ਤਜਵੀਜ਼ 6 ਜੁਲਾਈ ਨੂੰ ਭੇਜੀ ਸੀ। ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੇ ਵਿੱਤ ਵਿਭਾਗ ਨੂੰ ਪੱਤਰ ਭੇਜ ਕੇ ਕਿਹਾ ਕਿ ਜਦੋਂ ਤੱਕ ਸੂਬਾ ਸਰਕਾਰ ਕੇਂਦਰੀ ਸਕੀਮਾਂ ਦੀਆਂ ਹਦਾਇਤਾਂ ਦੀ ਢੁਕਵੀਂ ਪਾਲਣਾ ਨਹੀਂ ਕਰਦੀ, ਉਦੋਂ ਤੱਕ ਕੇਂਦਰੀ ਫੰਡ ਜਾਰੀ ਨਹੀਂ ਹੋ ਸਕਣਗੇ। ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨੇ ਵੀ ਬੜੀ ਤਫਸੀਲ ਦੇ ਨਾਲ ਇਹਨਾਂ ਚੀਜ਼ਾਂ ਦੇ ਬਾਰੇ ਦੱਸਿਆ ਸੀਗਾ। ਹੁਣ ਇੱਕ ਪਾਸੇ ਆਪਾਂ ਚਰਚਾ ਪਹਿਲਾਂ ਵੀ ਕਰ ਰਹੇ ਸੀ, ਦੂਜੇ ਪਾਸੇ ਹੁਣ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਸਿਰ ਜ਼ਿੰਮਾ ਹੁੰਦਾ ਹੈ ਕਿ ਪੰਜਾਬ ਸਰਕਾਰ ਜਿਹੜਾ ਕੇਂਦਰੀ ਫੰਡ ਮਿਲਦੇ ਆ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਪਾਲਣਾ ਕਰੇ, ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਇਹ ਰੌਲੇ ਪੈਂਦੇ ਰਹੇ ਆ ਕਿ ਜਿਹੜੇ ਕੇਂਦਰ ਤੋਂ ਫੰਡ ਆਉਂਦੇ ਉਹ ਸਹੀ ਥਾਂ ਤੇ ਖਰਚ ਨਹੀਂ ਹੁੰਦੇ। ਹੁਣ ਅਸਲ ਦੇ ਵਿੱਚ ਸੂਬਾ ਸਰਕਾਰ ਨੇ ਜਿਹੜੇ 103 ਵਿਕਾਸ ਪ੍ਰੋਜੈਕਟਾਂ ਦੀ ਸੂਚੀ ਤੇ ਉਹਨਾਂ ਦੇ ਲਾਗਤ ਖਰਚਿਆਂ ਦਾ ਵਿਸਥਾਰ ਕੇਂਦਰੀ ਵਿੱਤ ਮੰਤਰਾਲੇ ਨੂੰ ਭੇਜਿਆ ਸੀ। ਉਹਦੇ ਵਿੱਚ ਪਤਾ ਲੱਗਿਆ, ਹੁਣ ਨਵੀਂ ਗੱਲ ਨਿਕਲ ਕੇ ਆ ਰਹੀ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਕੇਂਦਰੀ ਇਤਰਾਜ਼ਾਂ ਨੂੰ ਦੂਰ ਕਰਨ ਦੇ ਲਈ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਕੋਈ ਨਵਾਂ ਰਾਹ ਤਲਾਸ਼ ਰਹੀ ਹੈ, ਕਿਉਂਕਿ 650 ਕਰੋੜ ਰੁਪਈਆ ਜਿਹੜਾ ਕੇਂਦਰੀ ਸਿਹਤ ਮਹਿਕਮੇ ਤੋਂ ਆਉਂਦਾ ਹੈ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਵਾਸਤੇ, ਉਹ ਇਸੇ ਕਰਕੇ ਰੋਕਿਆ ਗਿਆ ਕੇਂਦਰ ਸਰਕਾਰ ਨੇ, ਕਿਉਂਕਿ ਕੇਂਦਰ ਕਹਿੰਦਾ ਹੈ ਕਿ ਤੁਸੀਂ ਅਸਲ ਦੇ ਵਿੱਚ ਇਹ ਜਿਹੜਾ ਆਪਦਾ ਲਿਆਂਦਾ ਤੁਸੀਂ ਆਮ ਆਦਮੀ ਕਲੀਨਿਕ, ਇਹਦੇ ਰਾਹੀਂ ਤੁਸੀਂ ਜਿਹੜਾ ਪੈਸਾ ਕੇਂਦਰ ਦਾ ਖਰਚ ਕਰਦੇ ਆ ਪਰ ਪ੍ਰਚਾਰ ਆਪਦਾ ਕਰਦੇ ਆ। ਅਸਲ ਦੇ ਵਿੱਚ ਉਹ ਸਕੀਮ ਹੈਗੀ ਆ ਆਯੁਸ਼ਮਾਨ ਭਾਰਤ ਹੈਲਥ ਐਂਡ ਵੈਲਨੈਸ ਸੈਂਟਰ। ਉਹਦੇ ਵਾਸਤੇ ਪੰਜਾਬ ਨੂੰ ਦਿੱਤਾ ਜਾਣਾ ਸੀਗਾ 1114 ਕਰੋੜ ਰੁਪਈਆ, ਪਰ ਜਿਹਦੇ ਵਿੱਚੋਂ ਕੇਂਦਰ ਨੇ ਆਪਣੀ 60% ਦੀ ਹਿੱਸੇਦਾਰੀ ਦੇ ਤਹਿਤ 38 ਕਰੋੜ ਰੁਪਈਆ ਫੰਡ ਜਾਰੀ ਕਰ ਦਿੱਤਾ ਸੀ। ਪੰਜਾਬ ਸਰਕਾਰ ਨੇ, ਮਾਫ ਕਰਨਾ, ਕੇਂਦਰ ਨੇ ਬਾਕੀ ਦੇ ਜਿਹੜੇ 676 ਕਰੋੜ ਰੁਪਈਆ ਸੀਗਾ ਜਾਰੀ ਕਰਨਾ, ਉਹ ਰੋਕ ਲਾ ਦਿੱਤੀ ਸੀ। ਉਹ ਕਹਿੰਦੇ ਕਿ ਤੁਸੀਂ ਹੁਣ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਜਿਹੜਾ ਉਹ ਫੱਟੇ ਉਹ ਲਾ ਰਹੇ ਹੋ, ਰੰਗ ਉਹ ਕਰ ਰਹੇ ਹੋ, ਸਕੀਮ ਦਾ ਪੈਸਾ ਆਯੁਸ਼ਮਾਨ ਭਾਰਤ ਹੈਲਥ ਐਂਡ ਵੈਲਨੈਸ ਸੈਂਟਰ ਦਾ ਖਰਚ ਕਰ ਰਹੇ ਹੋ। ਸੋ ਇਹ ਇੱਕ ਨਵੀਂ ਗੱਲ ਸਾਹਮਣੇ ਆਈ ਹੈ। ਹੁਣ ਪਤਾ ਲੱਗਿਆ ਜਿਹੜੇ ਮੁੱਖ ਸਕੱਤਰ ਨੇ ਅਨੁਰਾਗ ਵਰਮਾ, ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਤਰਫੋਂ ਕੇਂਦਰੀ ਇਤਰਾਜ਼ਾਂ ਨੂੰ ਦੂਰ ਕਰਨ ਵਾਸਤੇ ਕੁਝ ਸੁਝਾਅ ਪੇਸ਼ ਕੀਤੇ ਗਏ ਆ ਤੇ ਇਹਨਾਂ ਸੁਝਾਵਾਂ ਤੇ ਮੁੱਖ ਮੰਤਰੀ ਦੇ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ। ਕੇਂਦਰੀ ਫੰਡ ਰੋਕਣ ਕਾਰਨ ਕਈ ਉਸਾਰੀ ਅਧੀਨ ਪ੍ਰੋਜੈਕਟ ਵੀ ਹੁਣ ਲਟਕ ਜਾਣਗੇ। 676 ਕਰੋੜ ਰੁਪਈਆ ਥੋੜਾ ਨਹੀਂ ਹੁੰਦਾ। ਰਾਤ ਦੇ ਆਪਾਂ ਪ੍ਰੋਗਰਾਮ ਦੇ ਵਿੱਚ ਤਕਰੀਬਨ 8000 ਕਰੋੜ ਰੁਪਏ ਦੀ ਚਰਚਾ ਕੀਤੀ ਸੀ। ਲੰਘੇ ਦਿਨੀ ਪੰਜਾਬ ਸਰਕਾਰ ਨੇ 9000 ਕਰੋੜ ਰੁਪਏ ਦਾ ਕਰਜ਼ਾ ਲਿਆ। ਇੱਕ ਅੰਦਾਜ਼ੇ ਦੇ ਮੁਤਾਬਕ ਪੰਜਾਬ ਸਰਕਾਰ ਹਰ ਮਹੀਨੇ ਆਪਣਾ ਢਾਂਚਾ ਤੋੜਨ ਦੇ ਲਈ, ਵਿਆਜ ਤਾਰਨ ਦੇ ਲਈ ਹੋਰ ਕਰਜ਼ਾ ਚੱਕ ਰਹੀ ਹੈ, ਜਿਹਦੀ ਕਿ ਤਕਰੀਬਨ ਜੇ ਆਪਾਂ ਉਹਦਾ ਅੰਦਾਜ਼ਾ ਲਾਈਏ, ਅਸੈਸਮੈਂਟ ਕਰੀਏ ਤਾਂ ਤਕਰੀਬਨ 2800 ਕਰੋੜ ਰੁਪਈਆ ਬਣਦਾ ਇੱਕ ਮਹੀਨੇ ਦਾ, ਕਿਉਂਕਿ 15 ਮਹੀਨਿਆਂ ਦੇ ਵਿੱਚ ਸਰਕਾਰ ਨੇ ਜੋ ਬਿਊਰਾ ਪੇਸ਼ ਕੀਤਾ ਸੀ, 17 ਮਹੀਨਿਆਂ ਦਾ, ਮਾਫ ਕਰਨਾ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ 47000 ਕਰੋੜ ਰੁਪਈਆ ਅਸੀਂ ਚੱਕਿਆ, ਤੇ ਜੇਕਰ ਆਪਾਂ 17 ਨੂੰ 3 ਦੇ ਨਾਲ ਗੁਣਾ ਕਰਦੇ ਹਾਂ ਤਾਂ 51000 ਕਰੋੜ ਰੁਪਈਆ ਬਣਦਾ ਤੇ ਉਹਦੇ ਵਿੱਚ ਇੱਕ ਮਹੀਨੇ ਦਾ ਹਿਸਾਬ ਕਿਤਾਬ ਨਹੀਂ ਸੀ। ਇਸ ਕਰਕੇ ਤਕਰੀਬਨ ਅੰਦਾਜ਼ਾ ਲਾਇਆ ਜਾਂਦਾ ਕਿ 2900 ਕਰੋੜ ਜਾਂ 2800, 2900 ਜਾਂ 3000 ਕਰੋੜ ਦੇ ਕਰੀਬ ਜਿਹੜਾ ਕਰਜ਼ਾ ਉਹ ਪੰਜਾਬ ਸਰਕਾਰ ਚੁੱਕ ਰਹੀ ਹੈ। ਹੁਣ ਇਸੇ ਮਾਮਲੇ ਦੇ ਵਿੱਚ ਇੱਕ ਹੋਰ ਜਿਹੜਾ ਮਸਲਾ ਉਹ ਵੀ ਆਪਾਂ ਚਰਚਾ ਕਰਦੇ ਚੱਲੀਏ। ਇਹਨਾਂ ਚੀਜ਼ਾਂ ਨੂੰ, ਇਹ ਇਕੱਲਾ ਨਿਰਾ ਪੂਰਾ ਪੰਜਾਬ ਸਰਕਾਰ ਦੀ ਖੁਨਾਮੀ ਨਹੀਂ, ਕੇਂਦਰ ਸਰਕਾਰ ਦਾ ਵੀ ਇਹ ਤਾਨਾਸ਼ਾਹੀ ਰਵੱਈਆ ਹੈ, ਕਿਉਂਕਿ ਕੇਂਦਰ ਸਰਕਾਰ ਨੇ ਫੰਡ ਦੇਣੇ ਆ ਰਾਜ ਨੂੰ। ਰਾਜ ਦੇ ਵਿੱਚ ਤਾਂ ਉਹਨਾਂ ਦੀ ਭਾਜਪਾ ਇਕਾਈ ਵੀ ਆਉਂਦੀ ਹੈ ਨਾ, ਉਹਨਾਂ ਨੂੰ ਵੀ ਬੋਲਣਾ ਚਾਹੀਦਾ ਕਿ ਭਾਈ ਕੰਮ ਸਰਕਾਰ ਨਹੀਂ ਠੀਕ ਕਰ ਰਹੀ, ਤੁਸੀਂ ਲੋਕਾਂ ਦੇ ਫੰਡ ਕਿਉਂ ਰੋਕ ਰਹੇ ਹੋ? ਲੋਕਾਂ ਦੇ ਲਈ ਜੋ ਪੈਸਾ ਖਰਚ ਕੀਤਾ ਜਾਣਾ ਚਾਹੀਦਾ ਉਹ ਕਿਉਂ ਰੋਕ ਰਹੇ ਹੋ? ਤੁਸੀਂ ਇੱਕ ਪ੍ਰਧਾਨ ਮੰਤਰੀ ਦੇ ਦਫ਼ਤਰ ਵਜੋਂ ਨਹੀਂ ਕੰਮ ਕਰ ਰਹੇ ਕਿ ਸਾਰੇ ਮੁਲਕ ਦਾ ਪ੍ਰਧਾਨ ਮੰਤਰੀ ਹੈ। ਤੁਸੀਂ ਇਸ ਤਰ੍ਹਾਂ ਕੰਮ ਕਰ ਰਹੇ ਹੋ ਕਿ ਨਰਿੰਦਰ ਮੋਦੀ ਭਾਜਪਾ ਦਾ ਪ੍ਰਧਾਨ ਮੰਤਰੀ ਹੈ, ਜਿੱਥੇ ਭਾਜਪਾ ਦੇ ਹਮਖਿਆਲ ਲੋਕ ਨਹੀਂ ਗੇ, ਜਿੱਥੇ ਭਾਜਪਾ ਦੇ ਵਿਰੋਧੀ ਵਿਚਾਰਾਂ ਵਾਲੇ ਲੋਕ ਨੇ, ਉਹਨਾਂ ਦਾ ਰਾਜ ਆ ਜਾਂ ਉਹਨਾਂ ਨੇ ਵੋਟਾਂ ਨਹੀਂ ਪਾਈਆਂ, ਤਾਂ ਉੱਥੇ ਤੁਸੀਂ ਇਸ ਤਰ੍ਹਾਂ ਦੇ ਅੜਿੱਕੇ ਡਾਹ ਰਹੇ ਹੋ, ਜਿਹੜੀ ਕਿ ਫੈਡਰਲਿਜ਼ਮ ਦੀ ਭਾਵਨਾ ਦੇ ਵੀ ਬਿਲਕੁਲ ਉਲਟ ਗੱਲ ਆ। ਹੁਣ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਜਿਹੜੇ ਕੇਂਦਰੀ ਇਤਰਾਜ਼ ਆ ਉਹਨਾਂ ਨੂੰ ਦੂਰ ਕਰਾਂਗੇ। ਕੁਝ ਸੁਝਾਅ ਅਸੀਂ ਪੇਸ਼ ਕੀਤੇ ਹੈ। ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਮੁੱਖ ਮੰਤਰੀ ਸਾਹਿਬ ਖੁਦ ਇਹਦੇ ਤੇ ਵਿਚਾਰ ਵਟਾਂਦਰਾ ਕਰ ਰਹੇ ਆ। ਕੇਂਦਰੀ ਫੰਡ ਜੇ ਰੁਕਦੇ ਆ ਤਾਂ ਕਈ ਉਸਾਰੀ ਅਧੀਨ ਪ੍ਰੋਜੈਕਟ ਵੀ ਲਟਕ ਜਾਣਗੇ। ਸਾਨੂੰ ਪੂਰੀ ਉਮੀਦ ਹੈ ਕਿ ਪੰਜਾਬ ਭਾਜਪਾ ਦੇ ਜਿਹੜੇ ਲੋਕ ਨੇ ਪਾਰਟੀ ਦੇ, ਉਹ ਆਪਣੀ ਸਰਕਾਰ ਨੂੰ ਜ਼ਰੂਰ ਕਹਿਣਗੇ, ਕਿਉਂਕਿ ਵੋਟਾਂ ਤਾਂ
ਸਰਕਾਰ ਤਾਂ ਭਗਵੰਤ ਮਾਨ ਚਲਾ ਰਹੇ ਆ ਆਮ ਆਦਮੀ ਪਾਰਟੀ ਦੀ, ਇਹ ਸਦਾ ਵਾਸਤੇ ਤਾਂ ਬਣੀ ਨਹੀਂ, ਵੋਟਾਂ ਤਾਂ ਉਹਨਾਂ ਨੇ ਫਿਰ ਲੋਕਾਂ ਤੋਂ ਮੰਗਣੀਆਂ। ਪਰ ਜਿਵੇਂ ਹੁਣ ਇਹ ਚੀਜ਼ਾਂ ਬਾਰੇ ਚਰਚਾ ਚੱਲਣ ਲੱਗੀ ਹੈ, ਲੋਕਾਂ ਨੂੰ ਪਤਾ ਜ਼ਰੂਰ ਲੱਗਣ ਲੱਗਿਆ। ਇੱਕ ਹੋਰ ਆਪਾਂ ਗੱਲ ਕੇਂਦਰ ਸਰਕਾਰ ਦੇ ਹਵਾਲੇ ਦੇ ਨਾਲ ਕਰਦੇ ਚਲੇ ਗਏ। ਲੰਘੇ ਦਿਨੀ ਕੀ ਹੋਇਆ ਕਿ ਜਿਹੜੀ ਰਾਜ ਨੇ ਜਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ, ਇਹਨਾਂ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਮੁਖੀਆਂ ਦੀ ਪਹਿਲੀ ਕੌਮੀ ਕਾਨਫਰੰਸ ਹੋਈ ਸੀ। ਨੈਸ਼ਨਲ ਕਾਨਫਰੰਸ ਆਫ ਹੈਡਸ ਆਫ ਦਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਆਫ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਗੱਲ ਕਹੀ ਹੈ ਕਿ 2047 ਤੱਕ ਭਾਰਤ ਨੂੰ ਨਸ਼ਾ ਮੁਕਤ ਕਰਨ ਦੇ ਟੀਚੇ ਦੀ ਪੂਰਤੀ ਦੇ ਲਈ ਰਣਨੀਤੀਆਂ ਜਿਹੜੀਆਂ ਉਹ ਉਲੀਕੀਆਂ ਗਈਆਂ। ਇਹਨਾਂ ਦੇ ਵਿੱਚ ਸਭ ਤੋਂ ਉੱਭਰਵੀਂ ਇਹ ਸੀਗੀ ਕਿ ਨਸ਼ਿਆਂ ਦੇ ਵਿਰੁੱਧ ਲੜਾਈ ਜਿਹੜੀ ਆ ਉਹ ਸਿਆਸਤ ਤੋਂ ਉੱਪਰ ਉੱਠ ਕੇ ਸਾਰੇ ਸੂਬਿਆਂ ਦੇ ਪੂਰੇ ਤਾਲਮੇਲ ਦੇ ਨਾਲ ਲੜੀ ਜਾਣੀ ਚਾਹੀਦੀ ਹੈ। ਸੂਬਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਾ ਸਿਰਫ ਨਸ਼ੇ ਦੀ ਰੋਕਥਾਮ ਦੇ ਲਈ ਉਪਲਬਧ ਕੇਂਦਰੀ ਫੰਡਾਂ ਦੀ, ਸਗੋਂ ਪੁਲਿਸ ਦੇ ਆਧੁਨਿਕੀਕਰਨ ਸੰਬੰਧੀ ਕੋਸ਼ ਵਿਚਲੇ ਫੰਡਾਂ ਦੀ ਵੀ ਫੋਰੈਂਸਿਕ ਸਾਇੰਸ ਲੈਬੋਰੇਟਰੀਆਂ ਦੇ ਵਿੱਚ ਨਸ਼ਿਆਂ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਸੁਧਾਰ ਦੇ ਲਈ ਬਿਹਤਰੀਨ ਢੰਗ ਦੇ ਨਾਲ ਵਰਤੋਂ ਕਰਨ। ਹੁਣ ਇਹ ਤਾਂ ਹਦਾਇਤਾਂ ਦੇ ਦਿੱਤੀਆਂ ਗਈਆਂ ਕੇਂਦਰੀ ਮੰਤਰੀ ਸਾਹਿਬ ਜਿਹੜੇ ਕਿ ਅਮਿਤ ਸ਼ਾਹ ਨੇ ਕੇਂਦਰੀ ਗ੍ਰਹਿ ਮੰਤਰੀ ਸਾਹਿਬ ਵੱਲੋਂ। ਹੁਣ ਆਪਾਂ ਇਸ ਮਾਮਲੇ ਦੇ ਵਿੱਚ ਇਹ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਜਿਹੜਾ ਕਿ ਸਭ ਤੋਂ ਵੱਧ ਪੀੜਤ ਹੈ। ਡਰੱਗ ਤਸਕਰੀ ਦੇ ਮਾਮਲੇ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਨੇ, ਤੇ ਜਿਹੜੀ ਨਸ਼ੇ ਦੇ ਓਵਰਡੋਜ਼ ਦੇ ਨਾਲ ਮੌਤਾਂ ਹੋਈਆਂ ਉਹ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ। ਤੇ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਆਪਾਂ ਕਿ ਪੰਜਾਬ ਦੇ ਵਿੱਚ ਤਸਵੀਰ ਕੀ ਹੈ। ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਸੰਸਦ ਦੇ ਵਿੱਚ ਸਾਂਝੇ ਕੀਤੇ ਵੇਰਵੇ, ਇਹਨਾਂ ਦੇ ਮੁਤਾਬਕ ਇਸ ਅਰਸੇ ਦੇ ਦੌਰਾਨ ਜਿਹੜਾ ਕਿ 5 ਸਾਲਾਂ ਦਾ ਅਰਸਾ ਹੈ, ਗੈਰ ਭਾਜਪਾ ਹਕੂਮਤ ਵਾਲੇ ਸੂਬੇ ਪੰਜਾਬ, ਦਿੱਲੀ, ਛੱਤੀਸਗੜ੍ਹ ਤੇ ਮਣੀਪੁਰ, ਇਹਨਾਂ ਨੂੰ ਸਪਸ਼ਟ ਤੌਰ ਤੇ ਨਸ਼ਾ ਕੰਟਰੋਲ ਕਰਨ ਦੇ ਲਈ ਕੋਈ ਵੀ ਕੇਂਦਰੀ ਗ੍ਰਾਂਟ ਹਾਸਲ ਨਹੀਂ ਹੋਈ। ਦੂਜੇ ਪਾਸੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣੇ ਸੁੱਖੂ ਸਾਹਿਬ ਆਏ ਨੇ, ਕਾਂਗਰਸ ਦੀ ਸਰਕਾਰ ਬਣੀ ਹੈ, ਪਹਿਲਾਂ ਉੱਥੇ ਭਾਜਪਾ ਦੀ ਸਰਕਾਰ ਸੀ। ਤੇ ਉੱਥੇ ਹਰਿਆਣੇ ਦੇ ਵਿੱਚ ਖੱਟਰ ਸਾਹਿਬ ਨੇ, ਭਾਜਪਾ ਦੇ ਮੁੱਖ ਮੰਤਰੀ ਨੇ, ਉਹਨਾਂ ਨੂੰ ਇਸ ਸਮੱਸਿਆ ਦੇ ਟਾਕਰੇ ਦੇ ਲਈ ਭਰਵੀਆਂ ਰਕਮਾਂ ਮਿਲੀਆਂ। ਭਾਵੇਂ ਇਹ ਸਮੱਸਿਆ ਪੰਜਾਬ ਦੇ ਵਿੱਚ ਵੱਧ ਹੈ, ਨਾਲ ਹੀ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਫੈਲਾਅ ਦੇ ਨਾਲ-ਨਾਲ ਦਹਿਸ਼ਤਗਰਦੀ ਤੇ ਕੁਝ ਹੋਰ ਸੰਵੇਦਨਸ਼ੀਲ ਮਸਲੇ ਵੀ ਜੁੜੇ ਹੋਏ ਨੇ। ਹੁਣ ਆਪਾਂ ਸਵੇਰੇ ਵੀ ਤੁਸੀਂ ਰਿਪੋਰਟ ਦੇ ਵਿੱਚ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਤੇ ਸਭ ਤੋਂ ਵੱਧ ਫੌਜੀ ਵਿਧਵਾਵਾਂ ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਨੇ ਜਿਹੜੀਆਂ, ਉਹ ਪੰਜਾਬ ਦੇ ਵਿੱਚ ਨੇ, ਉਹਨਾਂ ਦੀ ਗਿਣਤੀ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੈ। ਦੂਜੇ ਪਾਸੇ ਜਦੋਂ ਪੰਜਾਬੀ ਕਿਸੇ ਹੱਕ ਹਕੂਕ ਦੀ ਗੱਲ ਕਰਦੇ ਆ ਤਾਂ ਉਦੋਂ ਪੰਜਾਬੀਆਂ ਨੂੰ ਕਿਹਾ ਜਾਂਦਾ ਇਹ ਵੱਖਵਾਦੀ ਨੇ, ਇਹ ਚਾਈਨਾ ਸਪਾਂਸਰਡ ਨੇ, ਪਾਕਿਸਤਾਨ ਸਪਾਂਸਰਡ ਨੇ, ਇਹ ਇਸ ਤਰ੍ਹਾਂ ਦੇ ਨੇ, ਇਸ ਤਰ੍ਹਾਂ ਦੇ। ਮਤਲਬ ਸਾਡੀ ਉੱਥੇ ਪੰਜਾਬੀਅਤ ਦੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਪੂਰੇ ਦੇਸ਼ ਵੱਲੋਂ, ਦੇ ਸਰਕਾਰ ਦੀ ਮਸ਼ੀਨਰੀ ਵੱਲੋਂ। ਇਹ ਅੱਜ ਦੀ ਨਹੀਂ, ਬਹੁਤ ਪੁਰਾਣੀ ਹੈ। ਔਰ ਦੂਜੇ ਪਾਸੇ ਜਿੱਥੇ ਅਸੀਂ ਵਿਕਟਮ ਆ, ਹੁਣ ਕੇਂਦਰੀ ਫੰਡਾਂ ਵਾਲਾ ਤਾਂ ਤੁਹਾਨੂੰ ਦੱਸਿਆ ਸੀ, ਆਯੁਸ਼ਮਾਨ ਸਕੀਮ ਵਾਲਾ, ਕਿ ਸਰਕਾਰ ਕਹਿੰਦੀ ਕਿ ਫੱਟੇ ਤੁਸੀਂ ਆਪਦੇ ਲਾਉਣੇ, ਅਸੀਂ ਨਹੀਂ ਦੇਣਾ ਤੁਹਾਨੂੰ 676 ਕਰੋੜ ਰੁਪਈਆ। ਇਸ ਤਰ੍ਹਾਂ ਵੱਖ-ਵੱਖ ਸਕੀਮਾਂ ਨੂੰ ਜੇ ਵੱਖ-ਵੱਖ ਪੰਜਾਬ ਦੇ ਹੱਕ ਹਕੂਕ ਦਾ ਤੇ 8000 ਕਰੋੜ ਬਣਦਾ ਹੈ। ਦੂਜੇ ਪਾਸੇ ਹੁਣ ਜੇ ਆਪਾਂ ਨਸ਼ਿਆਂ ਦੇ ਕੰਟਰੋਲ ਦੀ ਗੱਲ ਕਰਦੇ ਹਾਂ, ਵਿਕਟਮ ਪੰਜਾਬ ਆ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ। ਪੰਜਾਬ ਦੇ ਵਿੱਚ ਕੇਸ ਸਭ ਤੋਂ ਵੱਧ ਨੇ, ਓਵਰਡੋਜ਼ ਦੇ ਨਾਲ ਮੌਤਾਂ ਸਾਡੇ ਇੱਥੇ ਸਭ ਤੋਂ ਵੱਧ ਨੇ। ਪੈਸਾ ਕਿਹਨੂੰ ਮਿਲ ਰਿਹਾ? ਹਰਿਆਣੇ ਤੇ ਹਿਮਾਚਲ ਪ੍ਰਦੇਸ਼ ਨੂੰ। ਸੋ ਇਹਨਾਂ ਚੀਜ਼ਾਂ ਦਾ ਜ਼ਿਕਰ ਆਪਾਂ ਵੱਖ-ਵੱਖ ਰਿਪੋਰਟਾਂ ਦੇ ਵਿੱਚ ਕਰਦੇ ਆਏ ਹਾਂ। ਇੱਥੇ ਨਾਲ ਲੱਗਦੇ ਹੱਥ ਹੀ ਹੁਣ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ। ਉਹ ਜਾਣਕਾਰੀ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਪੰਜਾਬੀਆਂ ਨੇ ਇੱਕ ਪਿੱਛੇ ਜਿਹੇ ਹਾਕੀ ਦਾ ਇੱਕ ਬਹੁਤ ਵੱਡਾ ਟੂਰਨਾਮੈਂਟ ਜਿੱਤਿਆ ਸੀ, ਉਹਦੇ 'ਚ ਸਾਡੇ 9 ਖਿਡਾਰੀ ਸੀ, 10 9 ਖਿਡਾਰੀ ਸੀ ਤੇ ਬਹੁਤ ਵੱਡੀ ਉਪਲਬਧੀ ਸੀ ਸਾਰੀ ਟੀਮ ਦੀ। ਤੇ ਜਦੋਂ ਇਹ ਘੋਖ ਕੀਤੀ ਗਈ ਕਿ ਕਿਹੜੀ ਸਟੇਟ ਨੂੰ ਖੇਡਾਂ ਦੇ ਖਰਚ ਵਾਸਤੇ ਕਿੰਨਾ ਪੈਸਾ ਮਿਲ ਰਿਹਾ, ਤਾਂ ਸਾਨੂੰ ਮਿਲਦਾ 500 ਕੁਛ ਕਰੋੜ। ਦੂਜੇ ਪਾਸੇ ਹਰਿਆਣੇ ਨੂੰ ਵੀ 600-700 ਕਰੋੜ ਮਿਲਦਾ ਹੈ। ਸ਼ਾਇਦ ਇੱਥੇ ਕਿ ਹਰਿਆਣੇ ਬਾਰੇ ਮੈਂ ਕਨਫਰਮ ਨਹੀਂ ਹੈ। ਪਰ ਗੁਜਰਾਤ ਨੂੰ ਮਿਲਦਾ 1200 ਕਰੋੜ। ਗੁਜਰਾਤ ਨੂੰ ਜਿਹੜਾ 1200 ਕਰੋੜ ਮਿਲਦਾ ਜਾਂ 1500 ਕਰੋੜ ਮਿਲਦਾ, ਉਹਦਾ ਤਕਰੀਬਨ ਉਹ 70% ਲੈ ਚੁੱਕੇ ਆ। 1000 ਕਰੋੜ ਦੇ ਉੱਪਰ ਉਹ ਲੈ ਚੁੱਕੇ ਆ, ਉਹਨਾਂ ਨੂੰ ਮਿਲ ਚੁੱਕਿਆ। ਤਾਗਮਿਆਂ ਦੇ ਮਾਮਲੇ 'ਚ, ਖੇਡਾਂ ਦੇ ਪ੍ਰਦਰਸ਼ਨ ਦੇ ਮਾਮਲੇ ਦੇ ਵਿੱਚ ਗੁਜਰਾਤ ਦਾ ਪ੍ਰਦਰਸ਼ਨ ਦੇਖ ਲਿਓ। ਦੂਜੇ ਪਾਸੇ ਸਾਨੂੰ ਮਿਲਦਾ 500 ਕਰੋੜ। ਸਾਨੂੰ ਹਾਲੇ ਤੱਕ ਉਹਦੇ 'ਚੋਂ 150-200 ਕਰੋੜ ਹੀ ਮਿਲਿਆ, ਯਾਨੀ ਕਿ ਤੀਜਾ ਹਿੱਸਾ ਤੁਸੀਂ ਲਾ ਸਕਦੇ ਹੋ। ਅੰਦਾਜ਼ੇ ਦੇ ਮੁਤਾਬਕ ਕਹਿ ਰਿਹਾ ਮੈਂ, ਐਗਜ਼ੈਕਟ ਫਿਗਰਸ ਆਪਾਂ ਨਹੀਂ ਕਹਿੰਦੇ। ਤੀਜਾ ਹਿੱਸਾ ਸਾਨੂੰ ਮਿਲਿਆ। ਜਿੱਥੋਂ ਮੈਡਲ ਆ ਰਹੇ ਨੇ, ਜਿੱਥੋਂ ਦੇ ਲੋਕ ਖੇਡ ਰਹੇ ਨੇ, ਜਿੱਥੇ ਪਸੀਨਾ ਵਹਾਇਆ ਜਾ ਰਿਹਾ ਗਰਾਊਂਡਾਂ ਦੇ ਉੱਤੇ, ਜਿੱਥੋਂ ਦੇ ਲੋਕ ਕਈ ਤਰ੍ਹਾਂ ਦੇ ਟੈਗ ਵੀ ਚੱਲ ਰਹੇ ਨੇ, ਉੱਥੇ ਤੁਸੀਂ ਖਰਚ ਕਰ ਰਹੇ ਹੋ ਮਹਿਜ਼ 500-600 ਕਰੋੜ ਰੁਪਈਆ, ਤੇ ਉਹਨਾਂ ਦਾ ਵੀ ਤੀਜਾ ਹਿੱਸਾ 150-200 ਕਰੋੜ ਰੁਪਈਆ। ਇੱਕ ਪਾਸੇ ਜਿੱਥੇ ਖੇਡਾਂ ਦੇ ਵਿੱਚ ਰੁਚੀ ਵੀ ਘੱਟ ਹੈ, ਖੇਡਾਂ ਦੇ ਵਿੱਚੋਂ ਖਿਡਾਰੀ ਵੀ ਨਹੀਂ ਆ ਰਹੇ ਔਰ ਰੁਚੀਆਂ ਵੀ
ਕੰਟਰੋਲ ਦੀਆਂ ਹੀ ਨੇ ਕਿ ਬਸ BCCI ਦੇ ਵਿੱਚ ਬੰਦਾ ਹੋਣਾ ਚਾਹੀਦਾ ਹੈ ਕ੍ਰਿਕਟ ਦੇ ਵਿੱਚ, ਤਾਂ ਉੱਥੇ ਜਿਹੜੇ ਲੰਘੇ ਟੂਰਨਾਮੈਂਟ ਆ ਉਹਨਾਂ ਦੇ ਵਿੱਚ ਤਗਮਿਆਂ ਦੀ ਸੂਚੀ ਦੇ ਵਿੱਚ ਉੱਥੋਂ ਦੇ ਲੋਕਾਂ ਦਾ ਕਿੰਨਾ ਨੰਬਰ ਸੀਗਾ, ਕੋਈ ਖਾਸ ਨੰਬਰ ਨਹੀਂ ਸੀਗਾ। ਉੱਥੋਂ ਦੇ ਲੋਕਾਂ ਨੂੰ ਕਿੰਨੀ ਰਕਮ ਮਿਲ ਰਹੀ ਜਾਂ ਉੱਥੋਂ ਉਸ ਰਾਜ ਨੂੰ ਕਿੰਨੀ ਮਿਲ ਰਹੀ ਹੈ, 70% 1500 ਕਰੋੜ ਦਾ 70% ਇੱਕ ਰਾਜ ਲੈ ਰਿਹਾ ਵਾ, ਉਹਨੂੰ 1000 ਕਰੋੜ ਤੋਂ ਉੱਪਰ ਮਿਲ ਰਿਹਾ। ਇੱਕ ਰਾਜ ਦੀ ਪਰਫਾਰਮੈਂਸ ਬਹੁਤ ਵਧੀਆ ਹੈ, ਉਹਦੇ ਲੋਕ, ਉਹਦੇ ਖਿਡਾਰੀ, ਉਹਦੇ ਨੌਜਵਾਨ ਖੇਡਾਂ ਦੇ ਵਿੱਚ ਹਿੱਸੇ ਲੈ ਰਹੇ ਨੇ, ਉਹਨੂੰ ਮਿਲ ਰਿਹਾ ਮਹਿਜ਼ 600 ਕਰੋੜ, ਤੇ 600 ਕਰੋੜ ਦਾ ਜਾਂ 500 ਕਰੋੜ ਦਾ ਵੀ ਤੀਜਾ ਹਿੱਸਾ। ਸੋ ਇਹ ਜਿਹੜਾ ਕਾਣੀ ਵੰਡ ਨਹੀਂ ਹੈ, ਕਿ ਅਸੀਂ ਇਹਨੂੰ ਨਾ ਦੇਖੀਏ ਕਿ ਇਹ ਕਾਣੀ ਵੰਡ ਦੇ ਤੌਰ ਤੇ ਦੇਖਿਆ ਜਾਵੇ। ਬਹਰਹਾਲ ਇਹਨਾਂ ਖਬਰਾਂ ਨੂੰ ਆਪਾਂ ਇੱਥੇ ਹੀ ਰੋਕਾਂਗੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਇਸ ਅਖੀਰਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ ਜੀ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ। ਇੱਥੇ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ, ਬ੍ਰੇਕ ਤੋਂ ਪਾਰ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ। ਜਲਦ ਵਾਪਸੀ।